ਡਾਕਟਰ ਨੇ ਕੱਲ ਤੁਹਾਨੂੰ ਪਤਾ ਐਂਬਰ ਰਾਣੀ ਚੈੱਕ ਕੀਤੀ ਆ ਤੇ ਖਾਲੀ ਨਿਕਲੀ ਆ। ਅੱਬਾ ਸਾਡਾ ਹਲੇ ਨਹੀਂ ਮੰਨਦਾ ਪਿਆ। ਅੱਬਾ ਹਜੂਰ ਦੇ ਸਾਡੇ ਦੇ ਕਹਿਣ ਮੁਤਾਬਕ ਘੋੜੀ ਗੱਬਣਾ ਡਾਕਟਰ ਨੂੰ ਨਹੀਂ ਪਤਾ। ਹੁਣ ਤਾਂ ਫੜਾ ਵੀ ਨਵਾਂ ਆਹੋ ਚਾ ਜੀ ਚੱਕੀ ਜਾਣਾ ਕਿਉਂਕਿ ਦੁਆਵਾਂ ਨੇ ਪਾਸ ਹੋਣਾ ਵਾ। ਕਿਉਂ ਆਬੂ? ਇਹ ਪਾਕਿਸਤਾਨ ਵਾਲਾ ਹਿਸਾਬ ਆ 2-2.5 ਵਾਲਾ ਇਹਦਾ ਹੁੰਦਾ ਜਿਵੇਂ ਪਾਕਿਸਤਾਨ ਜਿੱਤਦਾ ਨਾ ਦੁਆਵਾਂ ਨਾਲ ਹਾਂ ਇਦਾਂ ਹੀ ਬਿਸਮਿਲ੍ਲਾ। ਧਿਆਨ ਨਾਲ ਲਾ ਖੈਰ ਕਰੇਗਾ। ਰੇੜੀ ਬਚਾਈ ਰੇੜੀ। ਕੀ ਅੱਲਾ ਤੇਰਾ ਆਸਰਾ। ਜਦੋਂ ਤੂੰ ਨਾ ਕੱਟੀ ਤਿੰਨ ਕਲਰ ਪੈਣੇ ਆ। ਆ ਲਓ ਤੇ ਬਾਕੀ ਆਪਣਾ ਉਹ ਆ ਕਲਰ ਉਹ ਆ ਵਾ ਬੇਬੇ ਆ ਦੇਖੋ ਨਾ ਸਾਫ ਆਪਾਂ ਸੁਥਰੀ। ਖੋਲਿਆ ਤਾਂ ਨਾ ਆਪਣਾ ਡੇਗਣਾ ਪਾਣੀ ਤੋਂ ਆ ਕਲਰ ਆ ਉੱਪਰ ਵਾਲੀਆਂ ਹਾਂ ਉਹ ਆ ਵਾ ਬੇਬੇ। ਕਲਰ ਪਿਆਰਾ ਲਿਆਇਆ ਵਾ ਕਿਚਨ ਦੇ ਵਿੱਚ ਇਹ ਨਾ ਮੈਂ ਤਸਵੀਰ ਵੇਖੀ ਟਿਕਟੌਕ ਤੇ ਇਦਾਂ ਦੀ ਲੈ। ਲੱਗੀ ਹੋਈ। ਬੇਬੇ ਅਸਲ ਦੇ ਵਿੱਚ ਰੌਲਾ ਪਤਾ ਕੀ ਆ? ਬੇਬੇ ਸਾਡੇ ਨੂੰ ਫੋਨ ਲੱਭ ਜਾਂਦਾ ਵਾ ਤੇ ਜੋ YouTube ਤੇ ਸ਼ਾਰਟ ਆ ਟਿਕਟੌਕ ਤੇ ਵੀਡੀਓ ਆ ਉਹ ਗਾਂ ਦੀ ਗਾਂ ਵੇਖਦੀ ਰਹਿੰਦੀ। ਵੇਖਦੇ ਨਹੀਂ ਹੁੰਦੇ ਬਣ ਕੇ ਉਹ ਮੈਂ ਬਹੁਤੇ ਵੇਖਣੀ ਹੁੰਦੀ ਉਹਦੇ ਤੇ ਚੰਗੀ ਸ਼ੈ ਲੱਗੀ ਹੁੰਦੀ ਸੋਹਣੀ ਲੱਗੀ ਹੁੰਦੀ ਆ। अस्सलाम वालेकुम जी की हाल चाल आ? उम्मीद करते हैं वधिया होवोगे। वेलकम आ जी तुहाडे अपने डेरे वाले दे व्लॉग 'ਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਗੁਜ਼ਰਦਾ ਤੇ ਆਪਾਂ ਕੀ ਕਰਦੇ ਆ। ਤੇ ਵਲੌਗ ਦੇਖਿਓ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਆਏਗਾ ਮਜ਼ਾ। ਤੇ ਧੁੱਪ ਨਿਕਲੀ ਹੋਈ ਆ, ਮੌਸਮ ਜਿਹੜਾ ਅੱਜ ਹੈ ਸਾਫ ਸੁਥਰਾ ਸੋਹਣਾ ਬੜਾ ਵਾ। ਤੇ ਹੁਣ ਹੌਲੀ ਹੌਲੀ ਐਂ ਕਹਿ ਲਓ ਵੀ ਦਿਨ ਲੱਗਣੇ ਸ਼ੁਰੂ ਹੋ ਜਾਣੇ ਆ। ਵੈਸੇ 30 ਤੱਕ ਬਾਰਿਸ਼ਾਂ ਦਸੀਆਂ ਹੋਈਆਂ ਲੇਕਿਨ ਬਾਰਿਸ਼ਾਂ ਹੁਣ ਹੋ ਨਹੀਂ ਰਹੀਆਂ ਆਪਣੇ ਵਾਲੀ ਸਾਈਡ ਦੇ ਉੱਤੇ। ਲੇਕਿਨ ਇਹ ਆ ਵੀ ਹੁਣ ਮੌਸਮ ਜਿਹੜਾ ਵਾ ਲੱਗ ਜਾਣਾ ਵਾ, ਮਤਲਬ ਸਹੀ ਧੁੱਪਾਂ ਲੱਗਣੀਆਂ ਵਾ, ਕਣਕਾਂ ਪੱਕਣ ਦਾ ਹੁਣ ਟਾਈਮ ਆ। ਅਕਸਰ ਥਾਵਾਂ ਤੇ ਵਾਢੀ ਪੈ ਗਈ ਆ ਤੇ ਅਕਸਰ ਥਾਵਾਂ ਤੇ ਵਾਢੀ ਪੈ ਜਾਣੀ ਆ ਅਗਲੇ 15 ਦਿਨਾਂ ਦੇ ਵਿੱਚ। ਤੇ ਇੱਧਰ ਮੇਰਾ ਯਾਰ ਜੱਟੂ ਆ। ਜੱਟੂ ਸੁਣਾ ਐਨੂੰ ਫਿੱਟ। ਤੇਰਾ ਅੱਬਾ ਦਸਤਾਨੇ ਲੈ ਆਇਆ, ਮੈਂ ਹਿਸਾਬ ਲਾਇਆ ਹੈ ਨਾ। ਮੈਂ ਤਾਂ ਕੱਲ ਵੇਖੇ ਸੀ। ਅੱਛਾ ਛਾਪਰ ਚੜਾਉ ਹਟ ਗਿਆ ਤੇ ਅੱਜ ਪੱਠੇ ਕੁਤਰੀ ਜਾਂਦਾ ਕਿਉਂਕਿ ਆਪਣਾ ਨਾ ਕੱਲ ਵਸੀਮ ਰੇੜਾ ਵੱਢ ਗਿਆ ਬੜਾ ਸੁਥਰਾ ਜਿਹਾ ਕਰਕੇ। ਤੇ ਹੁਣ ਤੇ ਰਹਿ ਗਿਆ ਥੋੜੇ ਜੇ ਤੇ ਟਾਈਮੋ ਟਾਈਮ ਪੈ ਜਾਣਗੇ ਪੱਠੇ। ਤੇ ਇਹਨਾਂ ਨੂੰ ਖੋਲ ਦੋ ਯਾਰ ਸਾਰਿਆਂ ਨੂੰ। ਇਹਨੂੰ ਬਾਹਰ ਰੱਖਿਆ ਸਵੇਰੇ ਹੀ। ਇਹ ਸ਼ਾਮ ਦਾ ਪਿਆ। ਅੱਛਾ ਸ਼ਾਮ ਦਾ ਪਿਆ, ਖਾਦਾ ਨਹੀਂ ਸੀ? ਟਰਕਣ ਕੱਢੀ ਸੀ ਵਿੱਚ। ਅੱਛਾ ਕੱਲ ਸ਼ਾਮੀ। ਉਹ ਮੈਂ ਨਵੀਂ ਖਬਰ ਸੁਣੀ। ਹਾਂ ਇਹਨਾਂ ਨੂੰ ਭਾਈ ਠੋਣਾ ਪੈਂਦਾ ਹੈ ਕਿ ਜਿਹੜੀਆਂ ਕਮਲੀਆਂ ਹੁੰਦੀਆਂ ਬੈਠੇ ਉੱਤੇ ਮਰ ਜਾਂਦੀਆਂ ਨੇ। ਹੈ ਇਹ ਕਿਹਨੇ ਕਹਿਤਾ? ਕਿੱਥੋਂ ਗਿਆ? ਉਹ ਉੱਥੇ ਬੈਠੀ ਸੀ 53 ਚ। ਹਾਂ ਉੱਤੇ ਬੈਠੀ ਮਰ ਗਈ, ਸੁੱਤੀ ਨਹੀਂ। ਫਿਰ ਕੀ ਮੈਂ ਠਾਤੀ ਮੈਂ ਆਪੇ ਠਾਈ ਪੀਂਦੇ ਨਹੀਂ ਹੁੰਦੇ, ਉੱਤੇ ਬੈਠੀਆਂ ਰਹਿੰਦੀਆਂ ਮਰ ਜਾਂਦੀਆਂ ਫਿਰ। ਅੱਛਾ ਆ ਨਵੀਂ ਗੱਲ ਸੁਣ ਲਈ ਆ ਕਿ ਇਹ ਏਡੀਆਂ ਕਮਲੀਆਂ ਇਹ ਉੱਤੇ ਹੀ ਬੈਠੀਆਂ ਰਹਿੰਦੀਆਂ ਵਾ, ਇਹ ਆਪ ਹੀ ਨਹੀਂ ਉੱਠਦੀਆਂ। ਇਹਨਾਂ ਨੂੰ ਉਠਾਉਣਾ ਪੈਂਦਾ ਵੀ ਖਵਾਉਣਾ ਪੈਂਦਾ, ਖਾ ਪੀ ਲਾ ਥੋੜਾ ਬਹੁਤਾ ਕੁਛ। ਮੈਂ ਚੱਕ ਕੇ ਬਾਹਰ ਛੱਡੀ, ਫਿਰ ਇੱਥੇ ਫੇਰੀ ਤੁਰੀ ਆ ਹਾਂ ਬਾਹਰ ਤੇ ਮੜਾਇਆ ਖਾਦਾ ਪਾਣੀ ਪੂਣੀ ਪੀਤਾ ਫਿਰ ਵੜ ਕੇ। ਅੱਛਾ ਇਹ ਫਿਰ ਹੁਣ ਇੱਕ ਕੰਮ ਕਰਿਆ ਕਰ, ਇਹਨੂੰ ਰੋਜ਼ ਹੀ ਮੜਾ ਠਾ ਲਿਆ ਕਰ ਸ਼ਾਮ ਨੂੰ, ਹਨਾ। ਬਹੁਤ ਨਹੀਂ ਤੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਠਾ ਲਿਆ ਕਰ। ਇਹ ਤਾਂ ਬਾਹਰ ਅਗਲੇ ਦਿਨ ਜਿੱਦਣ ਆਈ ਆ ਉਦਣ ਇਹਨੇ ਬਿਲਕੁਲ ਨਹੀਂ ਕੁਛ ਖਾਦਾ ਪੀਤਾ। ਖਾਂਦੀ ਪੀਂਦੀ ਹੈ ਹੀ ਬਹੁਤ ਘੱਟ ਹੈ। ਪਤਾ ਨਹੀਂ ਰੋਜ਼ਾ ਰੱਖ ਲਿਆ ਇਹਨੇ। ਹਾਂ ਰੋਜ਼ਾਂ ਦਾ ਮਹੀਨਾ। ਆਹੋ ਇਹਦਾ ਰੋਜ਼ਾਂ ਦਾ ਮਹੀਨਾ ਵਾ। ਉਹ ਗਈਆਂ ਸਿੱਧੀਆਂ ਡਾਇਰੈਕਟ। ਉਹ ਇਹਦਾ ਭਾਈ ਇਹਦਾ ਉੱਠ ਕੇ ਚੰਗਾ ਸੁਥਰਾ ਸਫਾਇਆ ਕਰਕੇ ਖਾ ਪੀ ਕੇ ਤੇ ਫਿਰ ਜਾ ਕੇ ਬਹਿੰਦੀਆਂ ਦੁਬਾਰਾ। ਕੋਈ ਨਹੀਂ ਅੱਲਾ ਖੈਰ ਕਰੇ। ਐਂਬਰ ਰਾਣੀ ਨੂੰ ਪੱਠੇ ਪਾਤੇ ਆ ਹੈ ਨਹੀਂ ਐਂਬਰ? ਹੈਲੋ ਉਹ ਬੀਬੀ ਸਾਹਿਬਾ ਨਿਰਾਸ਼ ਕਰਤਾ ਸਾਨੂੰ ਕੱਲ ਤੂੰ। ਬਾਂਦਰੀ ਹੈ ਕਿਸੇ ਥਾਂ ਦੀਏ। ਲੋ ਜੀ ਐਂਬਰ ਰਾਣੀ ਨੂੰ ਪੱਠੇ ਪੁੱਠੇ ਪਾਏ ਹੋਏ ਆ। ਤੇ ਅਕਸਰ ਵੀਰਾਂ ਨੇ ਕਿਹਾ ਵੀ ਵਾਕਈ ਵੀ ਮਾੜਾ ਹੋਇਆ, ਵਧੀਆ ਨਹੀਂ ਹੋਇਆ। ਤੇ ਡੈਫੀਨੇਟਲੀ ਅਫਸੋਸ ਤਾਂ ਹੁੰਦਾ, ਦੁੱਖ ਤਾਂ ਹੁੰਦਾ ਵਾ ਯਾਰ। ਇੱਕ ਨਾ ਮੈਂ ਕਮੈਂਟ ਪੜਿਆ ਸੀ ਕਿਸੇ ਭਾਜੀ ਦਾ, ਬਰਾੜ ਭਾਜੀ ਸੀ ਕੋਈ, ਪਤਾ ਨਹੀਂ ਹਰਕਿਰਤ ਕੇ ਹਰਕਰਸ਼ ਆਈ ਥਿੰਕ ਸੋ, ਮੈਨੂੰ ਹੁਣ ਨਾਮ ਯਾਦ ਨਹੀਂ, ਮੈਂ ਦੁਬਾਰਾ ਦੇਖੂੰਗਾ। ਬਾਈ ਦਾ ਚੰਗਾ ਲੰਮਾ ਕਮੈਂਟ ਸੀ, ਹੈ ਉਹ ਗੁਰਮੁਖੀ ਦੇ ਵਿੱਚ ਸੀ, ਪੰਜਾਬੀ 'ਚ। ਤੇ ਉਹ ਮੈਂ ਟਰਾਂਸਲੇਟ ਕਰਕੇ ਪੜ੍ਹਿਆ ਸੀ ਲੇਕਿਨ ਮੈਨੂੰ ਅੱਧੀ ਕਿਸੇ ਗੱਲ ਦੀ ਸਮਝ ਆਈ ਤੇ ਕਿਸੇ ਗੱਲ ਦੀ ਨਹੀਂ ਆਈ। ਸੋ ਮੈਂ ਨਾ ਅੱਜ ਦੇ ਵਲੌਗ ਦੇ ਵਿੱਚ ਇੱਥੇ ਇੰਸਟਾਗ੍ਰਾਮ ਤੇ ਆਪਦਾ ਫੇਸਬੁੱਕ ਲਾਊਂਗਾ। ਉਦੋਂ ਮੈਨੂੰ ਚੇਤਾ ਭੁੱਲ ਗਿਆ ਸੀ ਲਾਉਣ ਦਾ, ਅੱਜ ਮੈਂ ਲਾਊਂਗਾ ਲਾਜ਼ਮੀ। ਤੇ ਪਲੀਜ਼ ਜਿਹੜਾ ਵੀ ਵੀਰ ਹੁੰਦਾ ਨਾ, ਮਤਲਬ ਮੈਸੇਜ ਮੂਸੇਜ ਕਰਦੇ ਹੁੰਦੇ ਆ, ਭਾਜੀ ਤੁਸੀਂ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਮੈਸੇਜ ਕਰਿਆ ਕਰੋ, ਉੱਥੇ ਗੱਲਬਾਤ ਵੀ ਹੋ ਸਕਦੀ। ਅਕਸਰ ਵੀਰ ਭਰਾ ਨੰਬਰ ਦਾ ਵੀ ਕਹਿੰਦੇ ਸੀ। ਸੋ ਮੈਂ ਕਿਹਾ ਸੀ ਵੀ ਆਪਾਂ ਫੇਸਬੁੱਕ ਤੇ ਇੰਸਟਾ ਅਟੈਚ ਕਰ ਦਾਂਗੇ ਤਾਂ ਕਿ ਜਿਸ ਵੀਰ ਭਰਾ ਨੇ ਗੱਲ ਕਰਨੀ ਹੋਵੇ ਜਾਂ ਮੈਸੇਜ ਕਰਨਾ ਹੋਵੇ, ਗੱਲਬਾਤ ਕਰਨੀ ਹੋਵੇ, ਉੱਥੇ ਆਪਾਂ ਨੂੰ ਮੈਸੇਜ ਕਰ ਲਵੇ। ਤੇ ਬਾਕੀ ਐਂਬਰ ਰਾਣੀ ਨੂੰ ਵੀ ਹੁਣ ਇਨਸ਼ਾਅੱਲਾ ਆਪਾਂ ਕੱਢਾਂਗੇ। ਥੋੜੀ ਜਿਹੀ ਨਾ
ਹੁਣ ਧੁੱਪ ਤੇਜ਼ ਹੋ ਗਈ ਆ। ਇਹ ਆ ਵੀ ਕੰਮ ਸ਼ਾਮ ਨਿਬੇੜ ਲਈਏ ਜ਼ਰਾ, ਤੇ ਉਸ ਤੋਂ ਬਾਅਦ ਐਂਬਰ ਰਾਣੀ ਨੂੰ ਵੀ ਕੱਢ ਦੇਣ। ਲੇਕਿਨ ਇਹ ਆ ਵੀ ਲੂਸਣ ਪਾਇਆ ਹੋਇਆ ਵਾ। ਲੂਸਣ ਵੱਢ ਗਿਆ ਸੀ ਕੱਲ ਵਸੀਮ ਨਾ, ਵਾਹਵਾ ਸਾਰਾ ਵੱਢ ਕੇ ਮਾਸ਼ਾਅੱਲਾ ਚਲਾ ਗਿਆ ਸੀ। ਹੁਣ ਤਾਂ ਇਹਨੂੰ ਦਿੱਤਾ ਪਾ ਤੇ ਲੇਕਿਨ ਇਹ ਆ ਵੀ ਸ਼ਾਮ ਵਾਸਤੇ ਦੁਪਹਿਰ ਵਾਸਤੇ ਵੀ ਵਾਹਵਾ ਥੱਬੇ ਵੱਡੇ ਪਏ ਆ, ਤੇ ਪੱਠੇ ਵਾਹਵਾ ਸਾਰੇ ਵੱਢ ਗਿਆ ਵਾ। ਤੇ ਚਾਚੂ ਕੁਤਰੀ ਜਾਂਦਾ ਵਾ, ਇੱਕ ਵਾਰੀ ਕੁਤਰ ਲਵੇ ਤੇ ਆਪਾਂ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਇਸ ਪਾਸੇ ਵੀ ਹੁੰਨੇ ਆ। ਚਾਚਾ ਮਿਸਤਰੀ ਨਹੀਂ ਹਲੇ ਤੱਕ ਆਇਆ, ਆ ਜਾਵੇ ਤੇ ਉਹ ਵੀ ਕੰਮ ਨਿਬੇੜੀਏ। ਹਾਂ ਚੌਰੀ ਨੇ ਕਹਿਣਾ ਕੁਤਰ ਲੈ ਬਸ ਮੈਂ ਬਸ ਨਾ ਮੈਨੂੰ ਐਵੇਂ ਕੁਤਰਨੇ ਅਸੀਂ ਤੇ ਬੜੇ ਲਾਗੇ ਹੋ ਗਿਆ ਚੌਰੀ, ਤੇ ਤੂੰ ਸਪੀਡ ਦੇ ਵਿੱਚ ਗਿਆ। ਮੈਂ ਹਾਂ ਲੋ ਜੀ ਹੋ ਗਿਆ ਸ਼ੁਰੂ ਕੰਮ ਦੇ ਤੇ ਆ ਜਾ ਓਏ। ਆ ਯਾਰ ਮੈਂ ਬਾਤ ਬਾਤ ਲਾ ਚਲੋ ਪਰ ਹੋਵੇ ਚੱਕ ਰੋ ਚੱਲ ਮੈਂ ਤੇ ਆਪ ਹੀ ਲਾਉਣ ਲੱਗ ਪਿਆ। ਕੋਈ ਨਹੀਂ ਖੈਰ ਆਲੇ ਪਾਲੇ ਮੱਟਾ ਮੋਟਾ ਜਿਹੜਾ ਨਾ ਹੁਣ ਪਾਸੇ ਹੋ ਜਾ ਓਏ। ਆਪਸ ਵਿੱਚ ਕਰ ਸਾ ਹਾਂ ਮੈਂ ਜਿੱਦੀ ਨਹੀਂ ਪਾਈ ਆ ਬੇਬੇ ਨੇ ਬੜੀ ਗਾਲ ਬਣ ਕਰਿਓ। ਨਵੀਂ ਜੁਗੀ ਨਵਾਂ ਤੇ ਉਧਰ ਖੇਲਦਾ ਚੱਲ ਇੱਧਰ ਆ ਹੁਣ ਆ ਕੇ ਖਿਲਾ ਪਤਾ ਕਾ ਤੂੰ ਮੈਂ ਖਰਾਬ ਕਰਨਾ ਨਹੀਂ ਕਰ ਆ ਖਿਲਰ ਗਿਆ। ਲੋ ਜੀ ਮਗਰ ਆਖਰੀ ਪੈ ਗਿਆ ਪੱਠੇ ਲਾ ਰੱਖੇ। ਖੈਰ ਅੱਜ ਤਾਂ ਟਾਈਮ ਹੀ ਆਪਾਂ ਕੰਮ ਦਿੱਤਾ ਨਿਬੇੜ। ਕਿਉਂ ਜੱਟੂ 8 ਵਜੇ ਭਾਈ ਸਾਡੇ ਪੱਠੇ ਪੈ ਗਏ ਤੇ ਮਿਸਤਰੀ ਸਾਡੇ ਹਲੇ ਨਹੀਂ ਆਏ, ਤੇ ਅੱਗੇ ਪਿੱਛੇ ਮਿਸਤਰੀ ਸਾਡੇ ਟਾਈਮ ਨਾਲ ਆਏ ਤੇ ਅਸੀਂ ਲੇਟ ਹੋ ਜਾਂਦੇ। ਲੇਕਿਨ ਅੱਜ ਮੈਂ ਕੱਲ ਕਿਹਾ ਸੀ ਕਿ ਸਵੇਰੇ ਇਨਸ਼ਾਅੱਲਾ ਰੂਟੀਨ ਆਪਾਂ ਸੈੱਟ ਕਰਨੀ ਹੈ ਤੇ ਅਲਹਮਦੁਲਿਲਾ। ਤੇ ਬਾਕੀ ਯਾਰ ਇੱਕ ਕਨਫਿਊਜ਼ਨ ਹੋਈ ਪਈ ਆ। ਕਨਫਿਊਜ਼ਨ ਤਾਂ ਚਲੋ ਨਹੀਂ, ਮੈਨੂੰ ਤਾਂ ਕਲੀਅਰ ਆ। ਡਾਕਟਰ ਨੇ ਕੱਲ ਤੁਹਾਨੂੰ ਪਤਾ ਐਂਬਰ ਰਾਣੀ ਚੈੱਕ ਕੀਤੀ ਆ ਤੇ ਖਾਲੀ ਨਿਕਲੀ ਆ। ਅੱਬਾ ਸਾਡਾ ਹਲੇ ਨਹੀਂ ਮੰਨਦਾ ਪਿਆ। ਅੱਬਾ ਹਜੂਰ ਦੇ ਸਾਡੇ ਦੇ ਕਹਿਣ ਮੁਤਾਬਕ ਘੋੜੀ ਗੱਭਣਾ ਡਾਕਟਰ ਨੂੰ ਨਹੀਂ ਪਤਾ। ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਿ ਦਿੱਤਾ। ਐਕਚੁਅਲੀ ਆਪਣੇ ਇੱਥੇ ਨਾ ਘੋੜੀ ਪਾਲ ਮਰੱਬਾ ਵਾ ਲਾਈਕ ਪਿਛਲੇ 30 ਸਾਲਾਂ ਤੋਂ 40 ਦਾ ਜ਼ਿਆਦਾ ਹੀ ਪੁਰਾਣਾ ਜ਼ਿਆਦਾ ਹੀ ਪੁਰਾਣਾ ਕਹਿ ਲਓ। ਤੇ ਉਹ ਭਾਈ ਵੀ ਨੇ ਵੀ ਅਗਲੇ ਦਿਨ ਆਇਆ ਸੀ। ਕਿਹੜਾ ਟੀਕਾ ਲਾਇਆ ਆਪਣੇ ਘੋੜੀ ਤੇ? ਹਾਂ ਮਤਲਬ ਉਹ ਬਿਹਤਰ ਜਾਣਦੇ ਆ ਹਰ ਚੀਜ਼ ਬਾਰੇ ਵੈਸੇ ਹੀ, ਕਿਉਂਕਿ ਸਾਲ ਉਹ ਕੰਮ ਕਰਦੇ ਪਏ ਇਹ। ਉਹ ਕਹਿੰਦਾ ਵੀ ਘੋੜੀ ਗੱਭਣ ਆ, ਘੋੜੀ ਸੌਂਦੀ ਬਹੁਤ ਜ਼ਿਆਦਾ ਜੋ ਉਹਦੀ ਕ੍ਰਾਸ ਹੋਈ ਆ। ਮਤਲਬ ਪਿਛਲੇ 15-20 ਦਿਨਾਂ ਤੋਂ ਸੌਂਦੀ ਬਹੁਤਾ ਵਾ। ਠੀਕ ਆ। ਅੱਬੂ ਕਹਿੰਦਾ ਮੈਂ ਇਹਦੀ ਰਾਖੀ ਰੱਖਦਾ ਪਿਆ, ਸੌਂਦੀ ਬੜਾ ਵਾ। ਤੇ ਜਦੋਂ ਘੋੜੀ ਗੱਭਣ ਹੋਵੇ ਸੌਂਦੀ, ਮੈਂ ਕਿਹਾ ਪਤਾ ਨਹੀਂ ਹੁਣ ਵੱਲਾ ਵਾਲਾ ਮੈਨੂੰ ਇਸ ਚੀਜ਼ ਦਾ ਆਈਡੀਆ ਨਹੀਂ ਹੈਗਾ ਵੀ ਇਹ ਸੱਚ ਆ ਝੂਠ ਆ ਜਾਂ ਨਹੀਂ ਜੋ ਵੀ। ਲੇਕਿਨ ਅੱਬੂ ਦੇ ਕਹਿਣ ਦੇ ਮੁਤਾਬਕ ਆਪਾਂ ਇੱਕ ਵਾਰੀ ਘੋੜੀ ਫਿਰ ਚੈੱਕ ਕਰਾਉਣੀ ਆ ਕਿਸੇ ਹੋਰ ਡਾਕਟਰ ਕੋਲੋਂ। ਕਹਿੰਦੇ ਇਹਨੂੰ ਕਾਸੇ ਦਾ ਨਹੀਂ ਪਤਾ। ਮੈਂ ਕਿਹਾ ਚਲੋ ਠੀਕ ਆ, ਕਿੱਦਾਂ ਕਰ ਲੈਂਦੇ ਆ। ਤੇ ਵੈਸੇ ਮੈਂ ਕਨਫਿਊਜ਼ ਆ, ਹੋ ਸਕਦਾ ਰੱਬ ਦੇ ਕੰਮਾਂ ਦਾ ਕੋਈ ਪਤਾ ਨਹੀਂ। ਕਿਸੇ ਟਾਈਮ ਕੀ ਕਹਿੰਦੇ ਆ ਵੀ ਇੱਕ ਉਹਨਾਂ ਨੇ ਵੀ ਇਦਾਂ ਹੋਈ ਸੀ। ਹਾਂ ਅਕਸਰ ਬੰਦੇ ਨਾਲ ਹੋ ਜਾਂਦੀ ਏਦਾਂ, ਲੇਕਿਨ ਕੁਝ ਕਹਿ ਨਹੀਂ ਸਕਦੇ। ਸਾਡਾ ਦੋਸਤ ਆ ਇੱਥੇ ਲਾਗੇ ਜਿਹਦੀ ਨੁਕਰੀ ਘੋੜੀ ਆ, ਨੁਕਰੀ ਮਤਲਬ ਜੇਦੀ ਵਾਲੀ। ਉਹ ਘੋੜੀ ਗੱਭਣ ਨਿਕਲ ਆਈ ਸੀ। ਡਾਕਟਰ ਨੇ ਚੈੱਕ ਕੀਤੀ, ਇੱਕ ਨੇ ਕੀਤੀ, ਦੋਵਾਂ ਨੇ ਕੀਤੀ ਘੋੜੀ ਗੱਭਣ। ਬਾਅਦ ਚ ਪਤਾ ਲੱਗਾ ਉਹਨੇ ਭਾਈ ਠੰਡਾ ਦੇ ਇਹ ਉਹ ਸਾਰਾ ਕੁਝ ਕਰਕੇ ਦੇਗਾਂ ਲਾ ਪ੍ਰੋਟੋਕੋਲ ਦੇਤੇ ਉਹਨੇ। ਉਹ ਬਾਅਦ ਚ ਪਤਾ ਲੱਗਾ ਕਿ ਘੋੜੀ 6 ਮਹੀਨੇ ਬਾਅਦ ਪਤਾ ਲੱਗਾ ਵੀ ਘੋੜੀ ਤੇ ਖਾਲੀ ਹੈ। ਸੋ ਇਦਾਂ ਵੀ ਹੋ ਜਾਂਦਾ ਹੁੰਦਾ ਵਾ। ਸੋ ਅਸੀਂ ਗੱਭਣ ਖਾਲੀ ਹੋਈ ਨਹੀਂ ਹੁੰਦੀ, ਖਾਲੀ ਗੱਭਣ ਵੀ ਹੋਈ। ਸਾਨੂੰ ਹੁਣ ਬੋਲਿਆ ਗਿਆ ਸੀ ਕਿ ਇੰਜੈਕਸ਼ਨ ਵਗੈਰਾ ਲਗਾ ਕੇ ਘੋੜੀ ਨੂੰ ਤੇ ਦੁਬਾਰਾ ਹਿੱਟ ਤੇ ਲਿਆ ਕੇ ਕ੍ਰਾਸ ਕਰਾ ਦਿਓ ਵੀ। ਮੈਂ ਕਿਹਾ ਇੰਜੈਕਸ਼ਨ ਨਹੀਂ ਅਸੀਂ ਲਾਉਣਾ, ਅੱਲਾ ਵੱਲੋਂ ਹੀ ਜੋ ਹੋਏਗਾ ਮਤਲਬ ਨੈਚੁਰਲ ਜੋ ਹੋਏਗਾ ਨੈਚੁਰਲ ਹੋਏਗਾ। ਆਪਾਂ ਕੋਈ ਖਰਾਬਾ ਨਹੀਂ ਕਰਨਾ ਜਾਂ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਜਿਹੜਾ ਕੁਦਰਤ ਦੇ ਖਿਲਾਫ ਹੋਵੇ। ਹੈ ਕੋਈ ਜਲਦੀ ਨਹੀਂ, ਕੋਈ ਸਾਨੂੰ ਜਲਦੀ ਨਹੀਂ। ਅਸੀਂ ਕਿਹੜਾ ਬਰੀਡਿੰਗ ਵਾਸਤੇ ਰੱਖੀ, ਅਸੀਂ ਸ਼ੌਕ ਵਾਸਤੇ ਰੱਖੀ ਹੈ। ਸਾਡਾ ਸ਼ੌਕ ਪੂਰਾ ਕਰਨ ਦੀ ਪਈ ਅਲਹਮਦੁਲਿਲਾ। ਠੀਕ ਆ। ਉੱਤੇ ਚੜ ਕੇ ਸਵਾਰੀ ਕਰਕੇ 4 ਗੇੜੇ ਮਾਰ ਲਈ ਤੇ ਸਾਡਾ ਇੱਥੇ ਰਾਜੀ ਆ। ਉੱਥੇ ਆਵਾਜ਼ ਮਾਰੀ ਤਾਂ ਪੂਰਾ ਬਾਹਰ ਆ ਜਾਂਦੀ। ਸਾਡਾ ਇਹੀ ਸ਼ੌਕ ਆ। ਨਵਾਂ ਹੀ ਕੰਮ ਐਵੇਂ ਕਰਨਾ ਐਵੇਂ ਹੈ, ਕੋਈ ਨਵਾਂ ਕੰਮ ਨਹੀਂ ਕਰਨਾ। ਨੈਚੁਰਲ ਜੋ ਹੋਏਗਾ ਰੱਬ ਵੱਲੋਂ ਹੋਏਗਾ ਕੁਦਰਤੀ। ਹਾਂ ਏਦਾਂ ਨਹੀਂ ਕਰਨਾ, ਕੋਈ ਪੁੱਠਾ ਕੰਮ ਨਹੀਂ ਕਰਨਾ, ਕਿਉਂਕਿ ਬਰੀਡਿੰਗ ਵਾਸਤੇ ਤਾਂ ਆਪਾਂ ਰੱਖੀ ਨਹੀਂ। ਚੱਲ ਚਕਾ ਐਂਡ ਕਰੀਏ ਫਿਰ। ਲੋ ਜੀ ਮਾਸ਼ਾਅੱਲਾ ਪੱਠੇ ਸਾਡੇ ਗਏ ਪਏ ਅੱਜ ਟਾਈਮ ਹੀ। ਯਕੀਨ ਹੋ ਰਿਹਾ? ਯਕੀਨ ਹੋ ਰਿਹਾ? ਯਕੀਨ ਮੈਨੂੰ ਤਾਂ ਨਹੀਂ ਹੋ ਰਿਹਾ। ਚੱਲ ਕਾਲਾ ਪੈਰ ਹੋਇਆ ਪਸੰਦ ਡਾਕਟਰ ਨੂੰ। ਨਹੀਂ ਪੁੱਤਰ ਨਹੀਂ, ਅੱਜ ਸ਼ਾਮੀ ਪੱਠੇ ਵੱਟਾਂਗੇ। ਲੋ ਜੀ ਆ ਹੋ ਗਿਆ ਡਾਲਰ ਰਹਿ ਗਿਆ ਸਾਡੇ। ਡਾਲਰ ਇਕੱਠੇ ਕਰ ਲਈਏ। ਨਾਸਰ ਭਾਅ ਦੇ ਕਹਿਣਾ ਤੂੰ ਉਹ ਸਿਕੰਦਰ ਤੇ ਅਮਾਰ ਕਹਿੰਦੇ ਹੁੰਦੇ ਆ ਹੈ। ਅਮਾਰ ਨੂੰ ਮੈਂ ਕਹਿੰਦਾ ਕੀ ਕਰਦਾ, ਕਹਿੰਦਾ ਡਾਲਰ ਇਕੱਠੇ ਕਰਦਾ। ਜੱਟ ਤੂੰ ਕਰਦਾ? ਮੈਂ ਕੁਛ ਵੀ ਨਹੀਂ ਕਰਦਾ।
ਇਹ ਨਹੀਂ ਮੰਨੇਗਾ ਭਾਈ ਗੱਲ ਇਕੱਠੇ ਕਰ ਲਿਆ ਸਾਡੇ ਵਾਸਤੇ ਜੱਟੂ ਵਾਸਤੇ ਗੋਇਆ ਹੀ ਹੈ ਭਾਈ ਚੱਲ ਮੈਂ ਪਰਾਂਗੇ ਸ਼ਾਬਾ ਭਾਈ ਮੈਂ ਕਿਹਾ ਬਾਗੀ ਚੱਲ ਅੱਛਾ ਚਲੋ ਇਹ ਵੀ ਬੜਾ ਚੱਕਿਆ ਕੋਈ ਬੜਾ ਹੁਣ ਤਾਂ ਫੋੜਾ ਵੀ ਨਵਾਂ ਆਹੋ ਚਾ ਜੀ ਚੱਕੀ ਜਾਣਾ ਪਹਿਲੇ ਤੇ ਚਾ ਤੇ ਚੱਕੀ ਜਾਈਦਾ ਸੀਗੇ ਨਵਾਂ ਫੋੜਾ ਹੋਣਾ ਫੋੜਾ ਮੈਂ ਚੱਕਣਾ ਹਾਂ ਜੱਟੂ ਸਾਡਾ ਇਹੀ ਕਰਦਾ ਜਦੋਂ ਨਵਾਂ ਫੋੜਾ ਆਉਂਦਾ ਆਪੇ ਹੀ ਚੱਕਦਾ ਸਿਆਣਾ ਹੀ ਬੜਾ ਹੈ। ਇਹਨੇ ਦਿਨ ਹੋ ਗਏ ਚੱਕਿਆ ਹੀ ਨਹੀਂ ਹਾਂ ਅੱਜ ਉਹਦੀ ਇਕੱਠਾ ਕਰਦਾ ਮੈਂ ਇਹ ਇਕੱਠਾ ਕਰਦਾ ਮੈਨੂੰ ਸਹੀ ਇਕੱਠਾ ਕਰਨਾ ਹੁੰਦਾ ਅਗਰ ਮਸੀ ਫੋੜਾ ਫੜਿਆ ਜੱਟੂ ਕੋਲੋਂ ਮੈਂ ਤੇ ਇਕੱਠਾ ਹੀ ਨਹੀਂ ਕਰਨਾ ਚੱਕਣਾ ਵੀ ਇਹਨੇ ਸੀ ਹੈ ਜੱਟੂ ਨਹੀਂ ਇਹ ਪੂਰਾ ਸਹੀ ਹੈ ਨਾ ਨਾ ਸਹੀ ਹੈ ਨਾ ਆ ਚੱਕ ਫਿਰ। ਧੋਤੀ ਰੱਖਿਆ ਕਰੋ ਨਾ ਫੇਰ ਸਾਫ ਰਹਿੰਦਾ ਹੈ ਇਹਦਾ ਗੋਇਆ ਚਿੰਮੜ ਜਿਹਾ ਭਾਰਾ ਹੋ ਜਾਂਦਾ ਆਹੋ ਲੋ ਜੀ ਚਾਚਾ ਜੀ ਆ ਗਿਆ ਕੀ ਹਾਲ ਚਾਲ ਜੇ ਠੀਕ ਹੋ ਲੈ ਅੱਜ ਤਾਂ ਬੜਾ ਲੇਟ ਆਏ ਆ ਖੈਰ ਸੀ ਹਾਂ ਮਾਰ ਬਹਾਨਾ ਨਹੀਂ ਹਾਂ ਕਹਿੰਦਾ ਵੀ ਭਾਈ ਹੁਣ ਆਇਆ ਤੇ ਸਾਹਮਣੇ ਹੀ ਇਹ ਤੂੰ ਤਾਂ ਇਹਨਾਂ ਆਏ ਹੋਣਾ ਨਾ ਮੈਂ ਤੇ ਚਾਚੇ ਦੀ ਗੱਲ ਕੀਤੀ ਹੈ ਯਾਰ ਮੈਂ ਕਿਹਾ ਚਾਚਾ ਵੀ ਮਾਰ ਬਹਾਨਾ ਬਹਾਨਾ ਕੀ ਮਾਰਨਾ ਆ ਕੰਮ ਚੈੱਕ ਕਰ ਤੂੰ ਛੱਡ ਅਗਲੀ ਗੱਲ ਇਹ ਨਹੀਂ ਕੰਮ ਸੋਹਣਾ ਹੋ ਰਿਹਾ ਵਾ ਇਹ ਐਦਾਂ ਹੋਣਾ ਤੇ ਰੋਦਨ ਕਹੇ ਤੂੰ ਕਹਿੰਦਾ ਚਾਚਾ ਆ ਕੀ ਹੋ ਗਿਆ ਆ ਦੇਖ ਆ ਜਿੱਦਾਂ ਆ ਰਿਪੇਅਰਿੰਗ ਲੱਗੂਗੀ ਐ ਬਰਾਬਰ ਹੋ ਜੂ ਉਹ ਤਾਰ ਲਾਉਣ ਵਾਲੀ ਹੈ ਅੱਛਾ ਧਾਰਾਂ ਲਾਉਣ ਵਾਲੀਆਂ ਵਾ ਚਲੋ ਅੱਲਾ ਖੈਰ ਕਰੇਗਾ ਉਹ ਉਤਲਾ ਕੰਮ ਥੋੜਾ ਕਰਨ ਵਾਲਾ ਵਾ ਤੇ ਆਹ ਹੋਣ ਵਾਲਾ ਵਾ ਨਿਬੜ ਜਾਏਗਾ ਇਨਸ਼ਾਅੱਲਾ ਉਹਦੀ ਕੰਮ ਆਪਣਾ ਸ਼ੁਰੂ ਹੋ ਗਿਆ ਪੌੜੀ ਆਪਣੀ ਜਿਹੜੀ ਨਾ ਹੁਣ ਅੱਜ ਚਾਚੇ ਨੇ ਯੈਸ ਪੈਸ ਕਰ ਦੇਣੀ ਹੈ ਤੇ ਬਾਕੀ ਮਠਿਆਈ ਇਹਨਾਂ ਨੂੰ ਪੈਂਦੀ ਆ ਬਣਦੀ ਹੈ ਨਾ ਲਓ ਜੀ ਚਾਚੇ ਨੂੰ ਮਾਸ਼ਾਅੱਲਾ ਮਠਿਆਈ ਪਈ ਆ ਅੱਛਾ ਮਾਮਾ ਮੇਰੇ ਦਾ ਅੱਜ ਨਹੀਂ ਆਇਆ ਅੱਛਾ ਚਲੋ ਕੋਈ ਨਹੀਂ ਅੱਲਾ ਖੈਰ ਅੱਛਾ ਤਾਂ ਰਿਪੇਅਰਿੰਗ ਸੀ ਨਾ ਛੋਟਾ ਛੋਟਾ ਕੰਮ ਸੀ ਆਈ ਨਿੱਕਾ ਕੰਮ ਸੀ ਤਾਂ ਕਰਕੇ ਫਿਰ ਮਾਮਾ ਮਿਰਜ਼ਾ ਨਹੀਂ ਆਇਆ ਚਲੋ ਅੱਲਾ ਖੈਰ ਕਰੇ ਮੌਸਮ ਹੈਗਾ 30 ਤੱਕ ਖਰਾਬ ਤੇ ਮੈਨੂੰ ਲੱਗਦਾ ਪਿਆ ਵੀ ਨਾ ਮੀਂਹ ਇੱਕ ਵਾਰੀ ਪੈ ਕੇ ਹਟੂਗਾ ਕਿਉਂਕਿ ਬਾਰਿਸ਼ ਜਿਹੜੀ ਹੈ ਨਾ ਹਲਕੀ ਡੇਲੀ ਆਉਣ ਕਰਦੀ ਆ ਤੇ ਹੁਣ ਚੈੱਕ ਕਰੋ ਜਰਾ ਬੱਦਲ ਇੱਥੇ ਆ ਮਤਲਬ ਚੰਗਾ ਸੁਥਰਾ ਠੀਕ ਆ ਤੇ ਕਿਣਮਣ ਜਿਹੜੀ ਹਲਕੀ ਸ਼ੁਰੂ ਹੋ ਗਈ ਆ ਪੈਂਦੀ ਪਈ ਆ ਤੇ ਤੁਹਾਨੂੰ ਇੱਥੇ ਵਿਖਾ ਦੇਵਾਂ ਜਰਾ ਉੱਪਰ ਕਰੋ ਚੈੱਕ ਜਰਾ ਬਿਸਮਿਲ੍ਲਾ ਦੀ ਬਰਕਤ ਲਓ ਜੀ ਕਰੋ ਚੈੱਕ ਮਾਸ਼ਾਅੱਲਾ ਆ ਬਹੁਤ ਖੂਬਸੂਰਤ ਹੈ ਨਾ ਉਹਨੇ ਬਣਾਤਾ ਉੱਪਰ ਲਗਾ ਕੇ ਸਟੈਪ ਹੈਵੀ ਵਾਲਾ ਸਟੈਪ ਲਾ ਕੇ ਉਹ ਤੱਕ ਗਿਆ ਕਰੋ ਚੈੱਕ ਬਹੁਤ ਪਿਆਰਾ ਤੇ ਬੜਾ ਖੂਬਸੂਰਤ ਲੱਗਾ ਹੋਇਆ ਵਾ ਤੇ ਸੀੜੀਆਂ ਦਾ ਜਿਹੜਾ ਵਾ ਸਾਈਡ ਤੇ ਉਹਨੂੰ ਕੀ ਕਹਿੰਦੇ ਆ ਆਪਾਂ ਸਕਾਰਟਿੰਗ ਜਿਹੜੀ ਆ ਉਹ ਵੀ ਮੰਗਾ ਲਈ ਆ ਤੇ ਸਕਾਰਟਿੰਗ ਮੰਗਵਾਈ ਆ ਆਪਾਂ ਬਲੈਕ ਗ੍ਰੇਨਾਈਟ ਦੀ ਠੀਕ ਆ ਜਿਹੜੀ 6 ਇੰਚੀ ਮੋਟੀ ਟੱਕਰ ਹੁੰਦੀ ਜਿਹਦੀ ਉਹ ਮੰਗਵਾਈ ਆ ਮੈਂ ਕਿਹਾ 6 ਇੰਚੀ ਮੰਗਵਾਈ ਆ ਪਤਾ ਨਹੀਂ ਕਿੰਨੇ ਮਤਲਬ ਜਿੰਨਾ ਮੋਟਾ ਆਪਣਾ ਪੌਡਾ ਆ ਨਾ ਉਨਾ ਮੋਟਾ ਹੀ ਆਪਣਾ ਉਨੀ ਮੋਟੀ ਸਕਾਰਟਿੰਗ ਹੋਏਗੀ ਆਪਣੀ ਲਓ ਜੀ ਤਾਰ ਦਾ ਵੀ ਆਪਾਂ ਹੁਣ ਕਰਨਾ ਕੁਛ ਹਾਲੇ ਸਿੱਧਾ ਕੰਮ ਪਿਆ ਹੋਇਆ ਤੇ ਕਰੋ ਚੈੱਕ ਮਾਸ਼ਾਅੱਲਾ ਖੂਬਸੂਰਤ ਲੱਗ ਰਿਹਾ ਲਓ ਜੀ ਲੈ ਵੇ ਜੱਟੂ ਸਾਹਿਬ ਲੱਗ ਗਏ ਆ ਚਾਚੇ ਦੇ ਨਾਲ ਕੰਮ ਇਹ ਮੈਂ ਚਾਚੇ ਨਾਲ ਕੰਮ ਕਰੋ ਨਾ ਤੁਹਾਡੇ ਕੋ ਨਹੀਂ ਇਹ ਹੁੰਦਾ ਅੱਜ ਚਾਚਾ ਵੀ ਮਿਰਜੇ ਨੂੰ ਨਾ ਛੱਡ ਕੇ ਮਗਰ ਛੱਡ ਗਿਆ ਲੈ ਕੇ ਨਹੀਂ ਆਇਆ ਮਿਰਜ਼ਾ ਜ ਹੈ ਨਹੀਂ ਸੀ ਅੱਛਾ ਤੇ ਚਾਚਾ ਰੇੜੀ ਭਰ ਲੈਂਦਾ ਰੇੜੀ ਉੱਥੇ ਜਾਣੀ ਨਹੀਂ ਨੁਕਸਾਨ ਆ ਅੱਛਾ ਅੰਦਰ ਕਿਹੜੇ ਅੰਦਰ ਮੇਰੇ ਅੰਦਰ ਬਣਾਉਣਾ ਵਾ ਤੁਸੀਂ ਮਸਾਲਾ ਯਾਰ ਬਾਹਰ ਬਣਾ ਲਓ ਉਹ ਬਣਾਉਣਾ ਨਹੀਂਗਾ ਹਾਂ ਇਹ ਥੱਲੇ ਪਾਉਣਾ ਵੈਸੇ ਹੀ ਅੱਛਾ ਲੈਵਲ ਬਣਾਉਣ ਵਾਸਤੇ ਲੈਵਲ ਅੱਛਾ ਤੇ ਇੰਚ ਦੀ ਮਾਲ ਪਾ ਕੇ ਟਾਇਰ ਲਾ ਦੇਣੀ ਓਕੇ ਚਲੋ ਸੈਮ ਸਾਹਿਬ ਤੁਸੀਂ ਅਕੈਡਮੀ ਚੱਲੇ ਆ ਜਾਓ ਫਿਰ ਭੱਜ ਕੇ ਹੋ ਕੇ ਆਓ ਪਰਸੋਂ ਸੈਮ ਦਾ ਪੇਪਰ ਹੈ ਮਾਸ਼ਾਅੱਲਾ ਤੇ ਅੱਲਾ ਖੈਰ ਕਰੇ ਦੁਆ ਸਾਰੇ ਜਣੇ ਕਰ ਦਿਓ ਕਿਉਂਕਿ ਇਹ ਦੁਆਵਾਂ ਨੇ ਪਾਸ ਹੋਣਾ ਵਾ ਕਿਉਂ ਆਬੂ ਇਹ ਪਾਕਿਸਤਾਨ ਵਾਲਾ ਹਿਸਾਬ ਆ 2-2.5 ਵਾਲਾ ਇਹਦਾ ਹੁੰਦਾ ਜਿਵੇਂ ਪਾਕਿਸਤਾਨ ਜਿੱਤਦਾ ਨਾ ਦੁਆਵਾਂ ਨਾਲ ਹਾਂ ਇਦਾਂ ਹੀ ਗੱਲ ਵੇ ਸੱਚੀ ਆ ਇਹ ਜੋਰੀ ਦੁਆਵਾਂ ਜਿੰਨੀਆਂ ਤੇਰੇ ਨਾਲ ਹੋਣਗੀਆਂ ਉਨਾ ਹੀ ਤੇਰੀ ਕਲਮ ਜਿਹੜੀ ਆ ਜਿਆਦਾ ਚੱਲੂਗੀ ਨਾਲ ਹੀ ਸਾਰਿਆਂ ਦੀਆਂ ਨਾਲ ਭਾਈ ਸਪੈਸ਼ਲ ਦੁਆ ਦੀ ਅਪੀਲ ਆ ਜੇ ਕਿਸੇ ਨੇ ਦੇਗ ਦੁਗ ਲਾ ਕੇ ਸਦਕਾ ਕੱਢਣਾ ਹੋਵੇ ਤੇ ਉਹ ਵੀ ਕੱਢ ਸਕਦਾ ਸਾਡੇ ਵੱਲੋਂ ਇਜਾਜ਼ਤ ਆ ਠੀਕ ਹੈ ਸਾਨੂੰ ਭਾਵੇਂ ਨਾ ਵੀ ਦੱਸਿਓ ਠੀਕ ਆ ਸਾਨੂੰ ਦੱਸੋ ਚਾਹੇ ਨਾ ਦੱਸੋ ਵੀ ਦੇਗ ਲਾਤੀ ਸੈਮ ਦੇ ਨਾਂ ਦੀ ਕਿਸੇ ਨੇ ਉਦਾਂ ਮੱਛੀਆਂ ਦਾ ਪੈਕਟ ਲੈ ਕੇ ਵੰਡਣਾ ਹੋਵੇ ਕਿਉਂ ਵੀ ਚਾਚਾ ਉਹ ਵੀ ਵੰਡ ਸਕਦਾ ਹੈ ਵੰਡ ਦਿਓ ਭਾਈ ਸੈਮ ਦਾ ਪੇਪਰ ਆ ਕਿਉਂਕਿ ਯਕੀਨ ਮੰਨੋ ਇਹ
ਗੱਲ ਇਹ ਨਹੀਂ ਕਰਨਾ, ਸੁਣ ਲਾ, ਜਦੋਂ ਮੈਂ ਨਹੀਂ- ਮੈਂ ਪਾਕਿਸਤਾਨ ਦਾ ਦੱਸਦਾ, ਮੈਚ ਹੁੰਦਾ ਨਾ, ਭਾਈ ਸਾਹਿਬ, ਪਾਕਿਸਤਾਨ ਇੰਡੀਆ ਦਾ ਜਦੋਂ ਮੈਚ ਹੁੰਦਾ, ਪੜਨ ਤੇ ਗਿਆ ਨਹੀਂ, ਹਾਂ ਜਦੋਂ ਵੇਖਿਆ ਸੈਮ ਯਾਰ ਪੱਠੇ ਪਾ ਲਈ, ਯਾਰ ਚਾਚਾ ਇਦਾਂ ਦੀ ਗੱਲ ਨਹੀਂ ਹੈਗੀ। ਸੈਮ ਆ ਘੋੜੀ ਨੂੰ ਖਰਖਰਾ ਮਾਰੀ, ਸੈਮ ਘੋੜੀ ਨੂੰ ਪਾਣੀ ਪਿਆ ਦੇ, ਉਹਨੂੰ ਪੜਨ ਦਾ ਟਾਈਮ ਨਹੀਂ ਦਿੱਤਾ, ਹੁਣ ਉਹ ਦਵਾਵਾਂ ਨਾਲ ਹੀ ਆ। ਚਲੋ ਅਸੀਂ ਤਾਈਆਂ ਤਾਂ ਕਰਦੇ ਪਏ ਆ। ਮੈਂ ਵੀ ਦਵਾ ਕਰੂੰਗਾ, ਨਾ ਹੋਇਆ ਤੇ ਮੈਂ ਥੋੜਾ ਬਹੁਤਾ ਪੇਪਰ ਲਿਖ ਕੇ ਦੇ ਸਕਦਾ। ਹੱਲ ਹਾਂ ਚਾਚਾ ਬੋਰਡ 'ਚ ਆ ਉਹ ਯਾਰ ਸਾਰਾ ਕੁਝ ਹੀ ਹੋ ਜਾਂਦਾ ਐ ਚੈੱਕ ਕਰ ਤੂੰ, ਚਾਚੀ ਦੀ ਚੱਲਦੀ ਆ। ਬੋਰਡ 'ਚ ਤਲਕ ਵਾਸਤਾ ਹੋਵੇ, ਹਰ ਕੰਮ ਹੀ ਆ ਲੈ ਕਰ ਲੈ ਗੱਲ। ਬਾਕੀ ਪਤਾ ਨੀ ਚਾਚਾ ਉਹਨੇ ਫੇਲ ਹੋਣਾ ਕਿ ਪਾਸ। ਆ ਗੱਲਾਂ ਕਰ ਲੀਆਂ ਕਿਸੇ ਬੋਰਡ ਵਾਲੇ ਨੇ ਸੁਣ ਲੀਆਂ, ਉਹਨਾਂ ਨੇ ਇਹ ਚੱਕ ਲੈਣਾ। ਮੈਨੂੰ ਨਾ ਵੀ ਹੁੰਦਾ ਹੈ ਤਾਂ ਵੀ ਇਹਨਾਂ ਨੇ ਕਰ ਦੇਣਾ ਕਹਿੰਦਾ ਤਾਰੇ ਤਲਕ ਵਾਸਤੇ ਜੀ ਨਹੀਂ ਯਾਰ, ਵੈਸੇ ਦਵਾਵਾਂ ਨਾਲ ਹੀ ਅੱਲਾ ਦੀ ਅੱਲਾ ਖੈਰ ਕਰੇਗਾ ਯਾਰ। ਸੈਮ ਟੈਨਸ਼ਨ ਨਹੀਂ ਲੈਣੀ। ਦੇਖ ਤੈਨੂੰ ਸਾਰੇ ਬੰਦੇ ਵੇਖਦੇ ਪਏ ਇਸ ਟਾਈਮ, ਕੋ ਆਪਾਂ ਨੂੰ 4-5 ਹਜ਼ਾਰ ਬੰਦਾ ਅਲਹਮਦੁਲਿਲਾ ਡੇਲੀ ਵੇਖਦਾ। ਜਾਣਾ ਤੇਰਾ ਸਵਾਰ ਨੂੰ ਅੱਲਾ ਨੂੰ ਯਾਦ ਕਰਕੇ ਹਾਂ ਲਿਖ ਦੇ ਗੜਦੀ ਹਾਂ ਗੜਦੀ। ਬਾਅਦ ਚ ਪਤਾ ਲੱਗੇ ਵੀ ਸੈਮ ਗੜਿਆ ਗਿਆ। ਠੀਕ ਹੈ ਯਾਰ, ਮੇਰੇ ਕੋਲ ਹੁਣੇ ਮੈਂ ਦੱਸ ਦਵਾਂ, ਕਿਸੇ ਬੰਦੇ ਨੇ ਕਮੈਂਟਾਂ ਦੇ ਵਿੱਚ ਇਹ ਨਹੀਂ ਪੁੱਛਣਾ ਸੈਮ ਦਾ ਰਿਜ਼ਲਟ ਕਦੋਂ ਆਉਣਾ। ਕਿਸੇ ਬੰਦੇ ਨੇ ਇਹ ਨਹੀਂ ਪੁੱਛਣਾ ਹੈ। ਨਹੀਂ ਯਾਰ, ਜਦੋਂ ਮਤਲਬ ਆਵੇ ਵੀ 5 ਮਹੀਨਿਆਂ ਨੂੰ 4 ਨੂੰ, ਜਦੋਂ ਵੀ ਕਿਸੇ ਨੇ ਸਾਨੂੰ ਕਮੈਂਟ ਕਰਕੇ ਇਹ ਨਹੀਂ ਕਹਿਣਾ ਵੀ ਯਾਰ ਇਹਦਾ ਪੇਪਰ ਕਿਦਾਂ ਦਾ ਹੋਇਆ, ਸਾਨੂੰ ਪੁੱਛਣੀ ਨਹੀਂ ਆ ਗੱਲ। ਤੁਸੀਂ ਸਾਡਾ ਇਹ ਨਾ ਹੋਵੇ ਵੀ ਮੁੰਡਾ ਭਜਾ ਦੋ, ਇਹ ਭੱਜ ਜਾਂਦਾ ਕਮੈਂਟ ਵੇਖ ਕੇ, ਮੁੜ ਕੇ ਕਹਿੰਦਾ ਮੈਂ ਸਾਹਮਣੇ ਨਹੀਂ ਆਉਣਾ, ਮੈਨੂੰ ਸਾਰੇ ਪੁੱਛਦੇ ਆ ਤੇਰਾ ਕੀ ਬਣਿਆ। ਸਮਝ ਰਹੇ ਹੋ ਨਾ ਸਾਰੇ। ਮੈਂ ਕਿਦੋਂ ਭੱਜਿਆ ਸੀ ਭਾਈ, ਯਾਰ ਸਾਨੂੰ ਖਤਰਾ ਤਾਂ ਹੈਗਾ ਨਾ ਤੇਰਾ। ਵੈਸੇ ਦੁਆਵਾਂ ਕਰਦੀ ਹਾਂ ਆਵੇ ਮੰਨ ਗਿਆ ਹੌਲੀ ਹੌਲੀ। ਠੀਕ ਭਾਈ ਯਾਰ, ਮਿਰਜ਼ਾ ਨੂੰ ਅਸੀਂ ਮਿਸ ਕਰ ਰਹੇ, ਲੇਕਿਨ ਦਵਾ ਦੀ ਅਪੀਲ ਅੱਜ ਸੈਮ ਵਾਸਤੇ। ਨਾ ਆਉਂਦਾ ਹੋਵੇ ਦਵਾ ਜ਼ਰੂਰੀ ਹੁੰਦੀ। ਪਰਸੋਂ ਪੇਪਰ ਆ ਸੈਮ ਦਾ। ਅੱਲਾ ਖੈਰ ਕਰ, ਬੁਝਿਆ ਜਿਆ ਦਵਾ ਹੀ ਆ ਬਸ, ਤਾਂ ਹੀ ਤਾਂ ਕਹਿੰਦਾ। ਯਾਰ ਗੱਡੀ ਵੀ ਸਹੀ ਕਰਾ ਦਵਾ ਕਿਹੜੀ ਕਰ ਮੇਰੀ ਗੱਲ ਸੁਣ ਲੈ, ਮੈਂ ਕਿਹੜਾ ਇਹ ਤਲੰਬਿਆਂ ਨੂੰ ਸਿੱਧੀ ਪਾਉਣੀ ਹੁੰਦੀ ਆ। ਯਾਰ ਆ ਦੇਖ, ਇਹ ਆ ਤੁਸੀਂ ਤੋੜੀ ਆ, ਤੇਰੇ ਮਾਮੇ ਨੇ। ਇਹ ਕਹਾਣੀ ਖਤਮ ਹੋ ਗਈ ਇਹਦੇ ਮਾਮਾ ਟੰਗ ਇਹ ਮਾਮੇ ਨੇ ਤੋੜੀ ਆ। ਉਹ ਦੇਖ ਥੱਲੇ ਨਹੀਂ ਤੋੜਦੇ, ਉਹਨੂੰ ਤੋੜ ਕੇ ਸਹੀ ਜਾਵੀਂ ਘਰੇ। ਉਹ ਲਿਆ ਬੂਤਾ ਮਾਰ ਲਓ। ਮਾਮਾ ਤੁਹਾਡੇ ਸਾਰਿਆਂ ਦਾ ਹੀ ਆ, ਇਹ ਗੱਲ ਨਾ ਕਰੋ। ਉਹ ਉਹਨੇ ਤੋੜੀ ਆ, ਅਸੀਂ ਤੋੜੀ। ਅਸੀਂ ਤਾਂ ਕਹਿਣਾ ਕੋਈ ਛਾਲ ਸਮਾਈ ਪਿੱਛੋਂ ਗੋਹਾ ਚੱਕਣਾ ਹੁੰਦਾ, ਅਸੀਂ ਕਿਹੜਾ ਤੋੜਨੀ ਇਹ। ਜੱਟੂ ਦੁਆ ਕਰ ਸੈਮ ਵਾਸਤੇ। ਉਹਦੇ ਲਈ ਵੀ ਕਰ ਲੋ, ਉਹਦਾ ਮੰਗਲ ਨੂੰ ਰਿਜ਼ਲਟ ਆ। ਹਾਂ ਕਿਦੋਂ ਆ? ਦੋਵਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਆ ਬਹੁਤ ਜ਼ਿਆਦਾ। ਨਹੀਂ ਅੱਲਾ ਨੂੰ ਕਾਮਯਾਬ ਕਰੂ। ਆਮੀਨ ਆਮੀਨ। ਟੈਨਸ਼ਨ ਨਹੀਂ ਲੈਣੀ, ਅੱਲਾ ਖੈਰ ਕਰੇਗਾ। ਸਾਲ ਦੀ ਮਿਹਨਤ ਮੈਂ ਤੇਰੇ ਸਾਲ ਦੀ ਮਿਹਨਤ ਨਹੀਂ ਗੀ, ਤਾਂ ਹੀ ਤਾਂ ਦੁਆ ਚਾਹੀਦੀ ਆ। 2-3 ਦਿਨਾਂ ਦੀ ਮਿਹਨਤ ਆ। ਅਸਲ ਮਿਹਨਤ ਇੱਕ ਦਿਨ ਦੀ ਆ। ਹੈ ਅੱਜ ਸਵੇਰ ਦੇ ਵੇਖਣ ਦੇ ਆ, ਪੜ੍ਹਾਈ ਤੇ ਜ਼ੋਰ ਆ। ਅੱਜ ਹੀ ਪੜਿਆ ਵਾ। ਪਰਸੋਂ ਵੀ ਸੀਗਾ। ਨਹੀਂ ਸਾਡੇ ਸਾਹਮਣੇ ਅੱਜ ਹੀ ਸ਼ੋਅ ਆ। ਬਸ ਅੱਜ ਹੀ ਸ਼ੋਅ ਹੋਇਆ ਮੇਰੇ ਸਾਰਿਆਂ ਸਾਹਮਣੇ। ਅੱਲਾ ਖੈਰ ਕਰੇਗਾ। ਸੈਮ ਸਵੇਰੇ ਵੈਸੇ ਪੱਠੇ ਪਵਾਏ ਮੁੰਡੇ ਨੇ। ਅੱਛਾ ਹਾਂ ਚਲੋ ਅੱਲਾ ਖੈਰ ਕਰੇ। ਐਸੇ ਆਪ ਤੇਰੇ ਪੇਪਰ ਹਰ ਦੇ ਨੂੰ ਪਵਾ ਕੇ ਮੈਂ ਗੱਲ ਸੁਣ ਲਾ, ਜਿਹੜਾ ਮੁਲਾਜ਼ਮ ਆ ਨਾ, ਜਿਹੜਾ ਆਪਾਂ ਰੱਖਦੇ ਆ, ਉਹ ਤੇਰੇ ਹੀ ਵੈਰ ਪਿਆ, ਗੱਲ ਕੋਈ ਨਹੀਂ। ਬਾਕੀ ਅੱਲਾ ਖੈਰ ਕਰੇਗਾ। ਪੇਪਰਾਂ ਦੀ ਭਾਜੀ ਹੁਣ ਪੱਠੇ ਪਾਉਣੇ ਮੈਂ ਨਾ ਕਿ ਪੜਨਾ? ਹੁਣ ਮੈਂ ਵੈਸੇ ਚੱਲਾਂ ਚੱਲ ਜਾ ਫਿਰ, ਭੱਜ ਜਾ। ਲੋ ਜੀ, ਗਾਵਾਂ ਇੰਤਜ਼ਾਰ ਕਰਦੀਆਂ ਪਈਆਂ ਵੀ ਕਿਹੜੇ ਟਾਈਮ ਪੱਠੇ ਆਉਣ, ਕਿਉਂਕਿ ਮੌਸਮ ਬੜਾ ਸੋਹਣਾ ਵਾ ਤੇ ਅੱਬੂ ਤੇ ਜੱਟੂ ਲੱਗੇ ਕੁੱਤਨ ਤੇ ਆਪਾਂ ਪਾਈਏ ਹੁਣ ਪੱਠੇ। ਲੋ ਜੀ, ਮਾਲ ਨੂੰ ਗਏ ਪੱਠੇ ਪੈ। ਇੱਧਰ ਆ 2 ਕੱਢਤੀਆਂ ਆਪਾਂ ਬਾਹਰ, ਜਿਹੜੀਆਂ ਚੋਣੀਆਂ ਵਾ ਇਹਨਾਂ ਨੂੰ ਸੈਲਜ ਦਾ ਵੱਡਾ ਮਗਰਾ ਭਰ ਕੇ ਜੱਟੂ ਨੇ ਪਾਇਆ ਵਾ। ਕਿਉਂ ਜੱਟੂ ਹੈ? ਤੇ ਲੋ ਜੀ, ਇਹ ਨਿਬੜ ਗਿਆ ਕੰਮ ਆਪਣਾ। ਉਹ ਬਾਹਰ ਕੱਢਤੀਆਂ ਤਾਂ ਕਿ ਸਕੂਨ ਨਾਲ ਨਾ ਖਾ ਲੈਣ। ਅਸਲ 'ਚ ਵੱਡੀਆਂ ਗਾਵਾਂ 2 ਇਹ ਆ ਤੇ ਇੱਕ ਉਹ ਅੰਦਰ ਉਹ ਫੜੂ ਉਹ ਮਾਰਦੀ ਆ। ਉਹ ਬਾਕੀ ਇਹ 3 ਜਿਹੜੀਆਂ ਨੇ ਸਾਰੀਆਂ ਨੂੰ ਨਾ ਅੱਗੇ ਲਾਈ ਰੱਖਦੀਆਂ, ਪੱਠੇ ਨਹੀਂ ਚੱਜ ਨਾਲ ਖਾਣ ਦਿੰਦੀਆਂ, ਇਸ ਲਈ ਉਹ ਬਾਹਰ ਕੱਢਤੀਆਂ। ਤੇ ਬੱਦਲਵਾਈ ਪੂਰੀ ਹੋਈ ਆ ਤਕਰੀਬਨ 3 ਵਜੇ ਦੀ। ਅੱਲਾ ਖੈਰ ਕਰੇ ਬਾਰਿਸ਼ ਨਾ ਹੋ ਜਾਵੇ। ਜੇ ਮੌਸਮ ਜਿਹੜਾ ਨਾ ਹੁਣ ਖਰਾਬ ਹੋਇਆ ਵਾਰੇ ਦਾ ਨਹੀਂ ਹੈਗਾ, ਕਿਉਂਕਿ ਯਾਰ ਸਾਰੀਆਂ ਫਸਲਾਂ ਤੇ ਹੈਗੀਆਂ ਪੱਕੀਆਂ ਹੋਈਆਂ। ਠੀਕ ਹੈ, ਕਣਕਾਂ ਪੱਕੀਆਂ ਵਿਚਾਰਿਆਂ ਗਰੀਬਾਂ ਦੀਆਂ, ਸਾਰੇ ਜ਼ਿਮੀਂਦਾਰਾਂ ਦੀਆਂ, ਜਿੱਥੋਂ ਮਾਰ ਪਈ ਆਲੂ ਤੋਂ। ਠੀਕ ਹੈ, ਤੇ ਹੁਣ ਅੱਲਾ ਖੈਰ ਕਰੇ, ਹਰ ਬੰਦੇ ਨੂੰ ਉਮੀਦ ਆ ਕਣਕ ਤੋਂ। ਠੀਕ ਹੈ ਜੀ, ਕਣਕ ਵੀ ਡਿੱਗੀ ਆ, ਅੱਲਾ ਮਾਫੀ ਦੇਵੇ। ਮੌਸਮ ਖਰਾਬ ਹੋਣ ਕਰਕੇ ਚੀਜ਼ਾਂ ਖਰਾਬ ਹੋ ਗਈਆਂ ਤਾਂ ਬੜਾ ਮਾਮਲਾ ਖਰਾਬ ਹੋ ਜਾਣਾ। ਇਸ ਲਈ ਦੁਆ ਵਾ ਕਿ ਰੱਬ ਮੀਂਹ ਨਾ ਹੀ ਪਾਵੇ, ਜੇ ਪਾਵੇ ਤੇ ਆਪਦੀ ਰਹਿਮਤ ਦਾ ਪਾਵੇ। ਇੱਧਰ ਖਰਗੋਸ਼ ਮਾਜੱਲਾ ਰਾਜੀ ਖੁਸ਼ੀ ਖਾਧੀ ਪੀਤੀ ਜਾਂਦੇ ਆ। ਰੋਟੀ ਵੀ ਭੋਰ ਕੇ ਪਾਈ ਸੀ। ਉਹ ਅੰਦਰ ਕਹਿੰਦੇ ਆ ਸੈਮ ਨੇ ਨਾ ਦਿੱਤਾ ਵਾ, ਰੇਤੋਂ ਵੀ ਸਿੱਟ ਦਿੱਤੀ ਆ ਤੇ ਠੰਡੇ ਹੋ ਕੇ ਬੈਠੇ ਖਾਧੀ ਜਾਂਦੇ ਆ ਪੱਠੇ ਮਾਸ਼ਾਅੱਲਾ ਸਕੂਨ ਦੇ ਨਾਲ। ਕੁੱਕੜ ਸ਼ੁਕੜ ਵੀ ਦਿੱਤੀ ਜਾਂਦੇ ਬਾਂਗਾ। लो जी लौन लापे सीमेंट है तो साढ़े रूम में। हाँ जी सर, ये क्या हो रहा है? वाह जी वाह। जगह स्पेशल चढ़ाई ने हाँ। सारी डेकोरेशन इत्थे ही होनी है। अच्छा, हर बंदा पता वेख के की कहंदा बड़ी गल आ, बड़ा आइडिया आया। नहीं नहीं अक्सर नहीं नहीं खुडा तो सी
ਸਾਰੇ ਕਹਿੰਦੇ ਆ ਬੜੀ ਗੱਲ ਆ ਵੀ ਵਾਸ਼ਰੂਮ ਦੇ ਨਾਲ ਅਟੈਚ ਆ ਕੀਤਾ ਵਾ, ਇਹ ਹੁੰਦਾ ਨਹੀਂ ਮੋਸਟਲੀ ਪਿੰਡਾਂ ਥਾਵਾਂ 'ਚ। ਇਹ ਆਈਡੀਆ ਡਰਾਮਿਆਂ 'ਚ ਦੇਖਣ ਨੂੰ ਮਿਲਦੇ, ਡਰਾਮਾ ਸੀਰੀਅਲ ਦੇ ਵਿੱਚ ਹਨਾ, ਉਹਨਾਂ ਨੇ ਇਦਾਂ ਬਣਾਇਆ ਹੁੰਦਾ। ਇਹ ਅੱਛਾ ਤੁਸੀਂ ਹੁਣ ਕੀ ਇਹਨੂੰ ਕਰਨਾ ਚਾਹਦੇ ਦੱਸ ਦੇ ਖਬਰ ਖੁਦ ਹੀ। ਆ ਦੇਖੋ ਜਿਹੜਾ ਅਸੀਂ ਆ ਫਰਸ਼ ਰੱਖਿਆ ਲਿਆ ਵਾਲਾ ਸਾਡਾ। ਠੀਕ ਆ, ਇਹ ਵਾਲਾ piece ਆਪਣਾ ਅੱਛਾ ਉੱਚਾ ਰੱਖਿਆ ਵਾ। ਇਹ ਉੱਪਰ ਰੱਖਿਆ। ਠੀਕ ਆ, ਵਾਸ਼ਰੂਮ ਦਾ ਜਿਹੜਾ ਆ ਫਰਸ਼ ਨਾ ਵਾ, ਹਾਂ, ਹਾਂ। ਵਾਸ਼ਰੂਮ ਦਾ ਫਰਸ਼ ਇੱਕ ਹੋ ਜਾਏਗਾ। ਠੀਕ ਆ ਠੀਕ ਆ ਆ ਤੇਰਾ 2.5 ਇੰਚ ਦਾ ਉੱਚਾ ਰੱਖਿਆ। ਠੀਕ ਆ, 1.5 ਇੰਚ ਉੱਚਾ ਰੱਖਿਆ ਵਾ। 1.5 ਇੰਚ ਉੱਚਾ ਰੱਖਿਆ ਸੀ। ਉਹ ਤੇ 4 ਇੰਚ ਉੱਤੇ ਰੱਖੀ ਅਸੀਂ ਆਪਣੀ ਸੇਵ ਅਲਮਾਰੀ ਵਾਲੀ ਜਗ੍ਹਾ ਸਾਰੀ। ਠੀਕ ਆ, ਸਹੀ ਹੋ ਗਿਆ। ਇਹਦੇ ਨਾਲ ਪਾਣੀ ਪੂਣੀ ਕੋਈ ਵੈਸੇ ਸਜਾਵਟ ਤੇ ਕੋਈ ਨਾਲ ਦੀ ਨਮੀ ਨਾਲ ਤੁਹਾਨੂੰ ਫੁੱਲਦੀ ਨਹੀਂ। ਹਾਂ ਨਹੀਂ ਅੱਛਾ ਕੀਤਾ ਆ ਲੱਕੜ ਵਾਲਿਆਂ ਦਾ ਵੀ ਲੱਕੜ ਵਾਲੇ ਦਾ ਕੰਮ ਹੋਣਾ ਵਾ, ਲੱਕੜੀ ਦਾ। ਇਹ ਨਾ ਹੋਵੇ ਪਾਣੀ ਪੂਣੀ ਜਾਂ ਧੋਣ ਦੇ ਟਾਈਮ। ਇਹਦੇ ਤੇ ਆਪਾਂ ਦੇਖੋ ਪੀਸ ਆਪਾਂ ਕੱਟ ਲਏ ਆ। ਹਾਂਜੀ, ਇਹ ਆਪਾਂ ਇਹਦੇ ਅੱਗੇ ਇੱਥੇ ਫਮੈਸ਼ਨਲ ਲਾ ਦੇਣੇ ਆ। ਠੀਕ ਉੱਪਰ ਆ। ਇਹਦੇ ਪੱਥਰ ਲਾਉਣ ਦੀ ਲੋੜ ਕੋਈ ਨਹੀਂ। ਇਹਦੇ ਉੱਪਰ ਨਾ ਲਾਓ ਤੇ ਆਪਣੀ ਹਿੰਮਤ ਦੀ ਗੱਲ, ਹਾਂ, ਹਾਂ। ਨਾ ਲਾਓ ਤੇ ਤਾਂ ਵੀ ਕੋਈ ਉੱਪਰੋਂ ਪਲਸਤਰ ਹੋ ਜਾਵੇ ਸੋਹਣੇ ਤਰੀਕੇ ਨਾਲ। ਨਹੀਂ ਹਿੰਮਤ ਵਾਲੀ ਗੱਲ ਨਹੀਂ ਹੈਗੀ, ਅਸੀਂ ਲਾਉਣੀ ਕਾਹਤੋਂ ਆ। ਹਾਂਜੀ, ਹਿੰਮਤ ਤੇ ਜਵਾਬ ਵੈਸੇ ਦੇਗੀ ਹਾਜੀ ਜਦੋਂ ਤੱਕ ਘਰੇ ਵੜਿਆ ਵਾ। ਇਹ ਵੈਸੇ ਜਵਾਬ ਹੋ ਜਾਂਦਾ ਵੱਡੇ ਵੱਡੇ ਨਾ ਹੋ ਜਾਂਦਾ। ਇਹ ਆਪਾਂ ਇੱਥੇ ਨਾ ਉੱਤੇ ਪਲਸਤਰ ਕਰ ਦਾਂਗੇ। ਹਾਂ, ਬਸ ਬਾਹਰ ਠੀਕ ਹੈ। ਇਹਦੇ ਵਿੱਚ ਪੱਥਰ ਲੱਗ ਜਾਏਗਾ। ਪੱਥਰ ਤਾਂ ਈਜ਼ੀ ਸੀ ਨਾ, ਮਤਲਬ ਪੱਥਰ ਵਾਲੇ ਕਿਹੜੀਆਂ ਟੈਲਾਂ ਰਹਿ ਗਈਆਂ। ਆਹ ਥੋੜੀਆਂ 2-4 ਟੈਲਾਂ ਲੱਗਣਗੀਆਂ। ਹਾਂ ਚਲੋ ਪਰ ਖਰਚੇ ਦੀ ਥਾਂ ਤੇਰੀ ਮੇਨ ਇਹੀ ਆ। ਕਿਤੇ ਆ ਭਾਜੀ ਜੋ ਵੀ ਆ ਹਰ ਸਹੀ ਖਰਚੇ ਦੀ ਥਾਂ ਵਾ। ਨਹੀਂ ਆ ਬਾਕੀ ਮੋਟਾ ਕੰਮ ਦਾ ਨਹੀਂ ਇੰਨਾ ਖਰਚਾ ਹੁੰਦਾ। ਇੱਟਾਂ ਦਾ ਤੇ ਬਾਕੀ ਸੀਮੈਂਟ ਦਾ ਪਲਸਤਰ ਦਾ ਮਾਰ ਦਿੰਦੀ ਆ। ਵਾਸ਼ਰੂਮ ਕਿਚਨ ਸੌਰੀ ਮੈਨੂੰ ਸੀਮੈਂਟ ਨੇ ਬੜੀ ਮਾਰ ਦਿੱਤੀ ਆ। ਠੀਕ ਹੈ। ਸੀਮੈਂਟ ਦਾ ਮੈਂ ਹਿਸਾਬ ਕੀਤਾ ਜਦੋਂ ਮੈਨੂੰ ਐਸਟੀਮੇਟ ਦਿੱਤਾ ਸੀ ਨਾ ਇਹਨਾਂ ਨੇ, 1.5 ਲੱਖ ਦਾ ਐਸਟੀਮੇਟ ਸੀ ਸੀਮੈਂਟ। ਆਪਾਂ ਕੋਲ 2.5 ਹੈ 2.5 ਲੱਖ ਹੋ ਗਿਆ ਹੋਣਾ ਪੂਰਾ। ਨਹੀਂ ਭਾਜੀ 1700 ਦੀ ਬੋਰੀ ਹੋ ਗਈ, ਇਹਦੇ ਵਿੱਚ ਸਾਡਾ ਕੀ ਕਸੂਰ? ਉਹ ਤਾਂ ਹੁਣ ਹੋਈ। 1550 ਦੀ ਆ ਯਾਰ। ਉਹ 2-4 ਆਪਾਂ 2-4 ਚੱਕੀਆਂ ਆਪਾਂ। ਹਲੇ ਥੋੜੀਆਂ ਮਹਿੰਗੀਆਂ ਚੱਕੀਆਂ ਪਹਿਲੇ ਸਸਤੀਆਂ। ਸਸਤੀਆਂ ਵੀ ਚੱਕੀਆਂ। 4.5 ਲੱਖ ਦਾ ਸੀਮੈਂਟ ਹੀ ਆ। ਇਹ ਨਹੀਂ ਮੈਨੂੰ ਸਮਝ ਆਇਆ ਵੀ ਕਿੱਥੇ ਗਿਆ ਵਾ। ਆ ਤੁਹਾਡੀ ਕਾਂਡੀ ਕਿੱਥੇ ਆ? ਤੇਰਾ ਸ਼ੁਰੂਆਤ ਭਲਾ ਕੀ ਸੀ? ਤੂੰ ਹੀ ਕਹਿੰਦਾ ਸੀ ਪਲੇਟਾਂ ਵਾਲੀ ਛੱਤ ਪਵਾਉਣੀ, ਸਾਰੀਆਂ ਝਰੀਆਂ ਵੀ ਜਦੋਂ ਨਹੀਂ ਭਰੀਆਂ। ਟੈਂਟ ਦੀ ਵਿਆਹ ਤੇਰਾ ਉੱਪਰ। ਲੈਂਟਰ ਵਾਲੇ ਤਾਂ ਚਲੋ ਕੋਈ ਨਹੀਂ, ਅੱਲਾ ਖੈਰ ਕਰੇਗਾ ਜੋ ਵੀ ਆ। ਠੀਕ ਆ ਚਲੋ। 1200-1300 ਸੈਕੜੇ ਬਣਦੀ ਛੱਤ ਤੇ। ਹਾਂ ਹਾਂ ਸਾਰੇ ਦੇ ਉੱਤੇ ਮਾਲ ਹੀ ਪਿਆ। ਹਾਂ ਇਹ ਤਾਂ ਹੈ ਵਾ। ਬਾਹਰ ਤੇਰਾ ਸ਼ੇਡ ਬਣਿਆ ਲੈਂਟਰ ਵਾਲਾ। ਉਹ ਭਰਾਵਾ ਛੱਡ ਦੇ ਯਾਰ, ਖਰਚੇ ਨਾ ਗਣਾ, ਮੈਨੂੰ ਦੁੱਖ ਹੁੰਦਾ ਹੀ। ਠੀਕ ਆ ਜੋ ਵੀ ਆ ਓਕੇ ਆ। ਹਾਂਜੀ ਤੂੰ ਅਸੀਂ ਚੱਲ ਜਾਣਾ। ਹੈ ਅਸੀਂ ਚੱਲ ਜਾਣਾ ਰਹਿਣਾ ਤੂੰ ਇੱਥੇ। ਆ ਜ਼ਾਹਰੀ ਗੱਲ ਆ। ਸਿਆਣੇ ਕਹਿੰਦੇ ਤਾਂ ਘਰੇ ਲੱਗਾ ਕਿਹੜਾ ਕਿਤੇ ਬਾਹਰ ਗਿਆ। ਹੈਂ? ਚਲੋ ਕੋਈ ਨਹੀਂ। ਇਹ ਚੋਰੀ ਹਿੰਮਤ ਦੀ ਗੱਲ ਆ, ਰੱਬ ਨੇ ਦਿੱਤੀ ਆ। ਤੇ ਇਹ ਲੱਗੇ ਹੋਏ ਆ ਹੌਲੀ ਹੌਲੀ। ਠੀਕ ਆ ਰੱਬ ਹਿੰਮਤ ਦੇਵੇ ਸਾਰਿਆਂ ਨੂੰ। ਬਹੁਤ ਖਰਚਾ ਹੁੰਦਾ। ਨਹੀਂ ਹੁੰਦਾ ਵਾ ਐਵੇਂ, ਕੋਈ ਝੂਠ ਨਹੀਂ ਗਾ। ਸਿਆਣੇ ਸੱਚ ਕਹਿੰਦੇ ਸੀ ਕਿ ਜਿਹੜਾ ਇਹ ਕੰਮ ਹੈ ਬੜਾ ਔਖਾ ਵਾ। ਤੇ ਡਾਲਰ ਸਾਹਿਬ ਸਿਆਣੇ ਕਹਿੰਦੇ ਸੀ ਕਿ ਇਹ ਘਰ ਜਿਹੜੇ ਸੌਖੇ ਨਹੀਂ ਬਣਦੇ, ਤੇ ਇਹ ਸੱਚੀ ਗੱਲ ਆ। ਤੇ ਅੱਲਾ ਖੈਰ ਕਰੇਗਾ, ਬਾਕੀ ਕੋਈ ਨਹੀਂ। ਤੇ ਬਾਕੀ ਯਾਰ ਉਹ ਹੁਣ ਬਣਦੇ ਪਿਆ ਅੰਦਰ। ਇਹ ਆ ਵੀ ਉਹ ਵਧੀਆ ਡਿਸੀਜਨ ਆ ਵੀ ਥੋੜਾ ਜਿਹਾ ਉਹਨੂੰ ਉੱਚਾ ਕਰਕੇ ਰੱਖਿਆ ਵਾ, ਲਾਇਆ ਵਾ। ਉਹਦਾ ਇਹ ਹੋ ਜਾਏਗਾ ਕਿ ਯਾਰ ਪਾਣੀ ਥੱਲੇ ਨਹੀਂ ਆਏਗਾ। ਮਤਲਬ ਉਹ ਅੱਛਾ ਡਿਸੀਜਨ ਆ ਉਹਦਾ ਫਾਵਰ ਦਾ। ਮੈਨੂੰ ਉਸ ਚੀਜ਼ ਦਾ ਆਈਡੀਆ ਨਹੀਂ ਸੀ ਹੈਗਾ। ਲਓ ਜੀ ਰਕਸ਼ਾ ਆ ਗਿਆ, ਸਮਾਨ ਆ ਗਿਆ ਆਪਣਾ ਸਾਰਾ ਹੀ। ਉਸਤਾਦ ਹੌਲੀ ਆ ਜਾ, ਜਿੰਨਾ ਜ਼ੋਰ ਲਾਈ ਖੜਾ। ਲਓ ਜੀ ਮਾਸ਼ਾਅੱਲਾ। ਪੌੜੀਆਂ ਦਾ ਤੁਸੀਂ ਅੱਜ ਦੱਸਣਾ ਸਾਰਿਆਂ ਨੇ ਤੁਹਾਨੂੰ ਕਿਵੇਂ ਦੀ ਲੱਗੀਆਂ। ਆਹ ਧਾਰ ਕਿਹੋ ਜਿਹੀ ਲੱਗੀ, ਤੇ ਬਾਕੀ ਜਿਹੜਾ ਨਾ ਕੰਮਕਾਰ ਮਾਸ਼ਾਅੱਲਾ ਕਿਹੋ ਜਿਹਾ ਲੱਗਾ। ਬਹੁਤ ਪਿਆਰਾ ਕੰਮ ਕੀਤਾ ਵਾ ਮਾਸ਼ਾਅੱਲਾ ਖਾਬਰ ਨੇ। ਇਹਦੇ ਉੱਤੇ ਇਹਦੀ ਸਕਾਰਟਿੰਗ ਆ ਗਈ ਹੈ ਪੌੜੀਆਂ ਦੀ। ਇਹਦੀ ਨਾ ਸਕਾਰਟਿੰਗ ਲੱਗੀ ਸੀ ਆਪਣੀ ਸੀੜੀਆਂ ਦੀ, ਤੇ ਅਸੀਂ ਪਹਿਲਾਂ ਸੋਚਿਆ ਸੀ ਵੀ ਆਹ ਸਕਾਰਟਿੰਗ ਲਵਾ ਲਈਏ ਚੀਨੀ ਦੀ। ਫਿਰ ਅਸੀਂ ਸੋਚਿਆ ਨਹੀਂ ਵੀ ਆਪਾਂ ਬਲੈਕ ਗ੍ਰੇਨਾਈਟ ਦੀ ਸਕਾਰਟਿੰਗ ਲਾਉਣੀ ਆ ਤੋੜ ਤਾਈ, ਤਾਂ ਕਿ ਫੱਬੇ ਸੋਹਣੀ ਲੱਗੇ, ਖੂਬਸੂਰਤ ਲੱਗੇ। ਉਹਦੇ ਕਰਕੇ ਸਕਾਰਟਿੰਗ ਵੀ ਮੰਗਵਾ ਲਈ ਆ ਇਹਦੀ। ਤੇ ਉਸ ਤੋਂ ਬਾਅਦ ਵਾਸ਼ਰੂਮ ਦੀ ਜਿਹੜੀ ਟਾਇਲ ਆ ਸਾਰੀ ਉਹ ਵੀ ਅਲਹਮਦੁਲਿਲਾ ਆ ਗਈ ਆ। ਰਕਸ਼ਾ ਪਹੁੰਚ ਆਇਆ। ਸੈਨ ਸਾਹਿਬ ਆ ਜਾਓ। ਬਾਹਰ ਭੱਜਿਆ। ਚਾਹ ਬਾਅਦ ਚ ਬਣਾਵੀਂ। ਇਹਨੂੰ ਨਾਲ ਹੀ ਚਾਹ ਦੀ ਪੈ ਗਈ ਆ ਗਏ। ਕਿਉਂ? ਠੀਕ ਆ ਭਾਈ ਜੀ, ਇਹ ਤਾਂ ਸਮਾਨ ਬਹੁਤ ਆ ਗਿਆ ਵਾ। ਚੱਲ ਵੀ ਮੁੰਡਿਆ, ਬਿਸਮਿਲ੍ਲਾ। ਧਿਆਨ ਨਾਲ ਅੱਲਾ ਖੈਰ ਕਰੇਗਾ। ਰੇੜੀ ਬਚਾਈ, ਰੇੜੀ। ਬਿਸਮਿਲ੍ਲਾ। ਇਮਰਾਨ ਖਾਨ 804। ਚੱਲ ਭਾਈ, ਵੱਡਾ ਕਰਕੇ ਬੈਨਰ ਲਾਇਆ। ਬਸ ਤਾਜੀ ਬਸ। ਬਿਸਮਿਲ੍ਲਾ। ਮੈਂ ਆ ਚੱਕ ਲਵਾਂ ਭਾਈ, ਰਕਸ਼ਾ ਚੱਕਿਆ ਗਿਆ ਤਾਂ ਹਰ ਸ਼ਾਈ ਟੁੱਟ ਜਾਣੀ ਆ। ਇਹ ਚੀਨੀ ਦੀਆਂ ਟੱਲਾਂ ਕਿਹੜਾ ਦੁਈਆਂ ਵਾ। ਚੱਲ ਤੂੰ ਨਾ ਕੱਟੀ ਕੁਛ ਵੀ।
ਚਲੋ ਚਲੋ ਇੱਕ ਮਿੰਟ ਭਾਈ ਨੂੰ ਪੁੱਛ ਕੇ ਲੈ ਲਓ ਲਾਈਟ ਵਾਲਾ ਮੈਂ ਲਾਈਟ ਨੋਟ ਤੇ ਲੈ ਲਓ ਲੋ ਜੀ ਲਾ ਲਿਆ ਪਿੱਛੋਂ ਸਮਾਨ ਸਾਰਾ ਤੇ ਆਹ ਕੀ ਕਹਿੰਦਾ ਵਾ ਕੀ ਆ ਇਹ ਇਹ ਜੀ ਆਪਣਾ ਕੈਂਡਾ ਵਾ ਜਿਹੜਾ ਟਾਇਲ ਦਾ ਸਿੱਧਾ ਲੈ ਕੇ ਜਾਏਗਾ। ਅੱਛਾ ਅੱਛਾ ਹੋਰ ਕੀ ਆ ਆਹ ਕੀ ਮੰਗਵਾਇਆ ਜਾਲੀਆਂ ਅੱਲਾ ਖੈਰ ਕਰੇ। ਵਾਸ਼ਰੂਮ ਚ ਅੰਦਰ ਹਾਂ ਹਾਂ ਪਲਾਸਟਿਕ ਦੀ ਆ, ਬੇਸਨ ਦੇ ਥੱਲੇ ਲਾਈ ਦੀ ਆ। ਅੱਛਾ ਆਹ ਭਲੋਣੀ ਆ ਕਿਚਨ ਦੇ ਵਿੱਚ। ਇਹ ਵਾਵਾ ਵਾ ਕਿ ਐਵੇਂ ਹੀ ਆ ਇਹ ਘੈਂਟ ਆ ਪੂਰੀ ਮਗਾਈ। ਵੇਖ ਲਵੀਂ ਹੋਰ ਇਹਨੂੰ ਹੋ ਜਾ ਮੜਾ ਜਾ ਬਾਈ ਨੂੰ ਚੱਕ ਲੈਣ ਦੇ ਨਾ ਦਿਖਾ ਹਾਂ ਕੀ ਆ ਕਿਆ ਮੰਗਵਾਇਆ ਹੈ ਵੇਖ ਲਵੀਂ ਚਾਚੇ ਨੇ ਪਸੰਦ ਕੀਤੀ ਆ ਪਤਾ ਨਹੀਂ ਕੀ ਮੰਗਵਾਇਆ ਈ ਜਾਲੀ ਆ ਭਾਈ ਜਾਲੀ। ਚਲੋ ਆ ਦੇ ਜਾਲੀ ਆ ਵੀ ਪੂਰੀ ਘੈਂਟ ਅੱਛੀ ਆ ਯਾਰ ਫੁੱਲ ਅੱਛੀ ਆ ਇਸ ਠੀਕ ਆ ਭਾਈ ਖਬਰ ਜੋ ਕਹੀ ਜਾ ਰਿਹਾ ਉਹ ਹੀ ਆ ਰਿਹਾ ਕਿੰਜ ਲਾਉਣੀ ਆਪਾਂ ਮੈਨੂੰ ਕੀ ਪਤਾ ਤੇ ਆ ਅੰਦਰ ਲੱਗਣੀ ਆ ਤੇਰੇ ਵਾਸਤੇ ਮਗਾਈ ਆ ਜੀ। ਇਹ ਅੱਛਾ ਵਾਹ ਇਹ ਤੇਰੇ ਵਾਸਤੇ ਮਗਾਈ ਅਸੀਂ। ਨਹੀਂ ਠੀਕ ਆ ਅੱਛੀ ਆ ਯਾਰ ਉਹ ਆਪਦੇ ਹਿਸਾਬ ਨਾਲ ਉਹ ਇੱਧਰ ਲੱਗੀਆਂ। ਨਹੀਂ ਉਹ ਬੁੱਢਿਆਂ ਵਾਲੀ ਹੈ ਜਵਾਨਾਂ ਵਾਲੀ ਆ ਜਾਣੀ ਥੱਲੇ। ਹਾਂ ਹਾਂ ਇਹਦਾ ਕੋਈ ਇਸ਼ੂ ਨਹੀਂ। ਇਹਦਾ ਤੇ ਸਾਡਾ ਪੈਰ ਹੋਣਾ ਤੁਹਾਡਾ ਮਸਲਾ ਬਣਾ। ਹਾਂ ਹਾਂ ਜ਼ਾਹਰੀ ਗੱਲ ਆ ਨਹੀਂ ਸਹੀ ਆ ਅੱਗੇ ਤੁਹਾਡੇ ਉਹ ਲੱਗੀ ਚਲੇ ਜੇ ਪੁਰਾਣੀ ਪਲਾਸਟਿਕ ਦੀ ਉਹ ਟੁੱਟੀ ਵੀ ਮੈਂ ਵੇਖ ਲਈ ਆ। ਹਾਂ ਤਾਂ ਕਰਕੇ ਲੋਹੇ ਦੀ ਮੰਗਾਈ ਆ ਤਾਂ ਕਰਕੇ ਲੋਹੇ ਦੀ ਮਗਾਈ ਆ। ਲੋਹੇ ਦੀ ਨਹੀਂ, ਸਟੀਲ ਦੀ ਸਟੀਲ ਦੀ ਆ ਸਟੀਲ ਦੀ ਲੱਗ ਗਿਆ ਪਤਾ ਲਓ ਜੀ ਇੱਧਰ ਬੌਂਡ ਸ਼ੌਂਡ ਵੀ ਆ ਗਿਆ ਤੇ ਆਹ ਮੰਗਾਈ ਆ ਸਕਾਰਟਿੰਗ ਖਾਵਰ ਨੇ ਭਾਈ ਸਪੈਸ਼ਲੀ ਪੌੜੀ ਵਾਸਤੇ ਕਹਿੰਦਾ ਵੀ ਆਹ ਸਕਾਰਟਿੰਗ ਲੱਗਣੀ ਆ ਪੌੜੀ ਨੂੰ ਨਹੀਂ ਸਹੀ ਆ ਤੁਹਾਡਾ ਤੇ ਓਕੇ ਹੈ ਨਾ ਇਹੀ ਕੰਮ ਲੱਗੇ ਰਹੋ ਬਸ ਮੈਂ ਭਾਈ ਤੇਰੇ ਨਾਲ ਆ ਲਾਓ ਹਾਂ ਸਾਫ ਹੋਣ ਵਾਲੀ ਹੈ। ਸਾਗ ਨੂੰ ਛੱਡ ਦੇ ਹਲੇ ਹੋ ਜਾਏਗੀ ਸਾਫ ਨਹੀਂ ਅੱਛੀ लगेगी उस्ताद पूरी ग्रेसफुल है इंशाल्लाह। ਲੋ ਜੀ ਆ ਬੌਂਡ ਵੀ ਆ ਗਿਆ ਵਾ ਤੇ ਸਕਾਰਟਿੰਗ ਵੀ ਇੱਧਰ ਆ ਗਈ ਆ ਤੇ ਟਾਇਲ ਵੀ ਆ ਗਈ ਆ ਤੇ ਸਕੂਟਰ ਵੀ ਆ ਗਿਆ ਵਾ ਲੋ ਜੀ ਮਾਸ਼ਾਅੱਲਾ ਇੱਧਰ ਲੱਥ ਗਈ ਸਕਾਰਟਿੰਗ ਸਾਰੀ ਦੀ ਸਾਰੀ ਆ ਫੜ ਲੈ ਯਾਰ ਖਬਰ ਆ ਸਕਾਰਟਿੰਗ ਲਾ ਲਾ ਯਾਰ ਫੜ ਕੇ ਇਹ ਕਹਿੰਦੇ ਮਹਿੰਗੀ ਬੜੀ ਆਈ ਹੈ। ਇਹ ਵਾਕਈ ਬੜੀ ਮਹਿੰਗੀ ਆਈ ਆ ਇਹਨੇ ਮੇਰੀ ਤੂੰ ਵੱਖਰੀ ਚੀਜ਼ ਪਵਾਤੀ ਆ ਪੌੜੀ ਵਾਲੀ ਕਿੰਨੇ ਹਜ਼ਾਰ ਪਵਾਤਾ? ਇਹ 10,000। ਇਹ 10,000 ਦੀਆਂ 7-8 ਟੈਲਾਂ ਹੀ ਪੈ ਗਈਆਂ ਇਹ ਆਹ ਬੰਦਾ ਕਹਿੰਦਾ ਸੀ ਇਹਨੇ ਕਿਹਾ ਵੀ ਇਹ ਲਵਾਉਣੀ ਆ ਜੀ ਆਹ ਪਹੇ ਮੋਟੀ ਕਾਲੀ ਬਲੈਕ ਗ੍ਰੇਨਾਈਟ ਜੀ ਲਵਾਉਣੀ ਆ ਮੈਂ ਕਿਹਾ ਤੂੰ ਲਵਾ ਲਾ ਬਲੈਕ ਗ੍ਰੇਨਾਈਟ ਕੀ ਡਾਊਟ ਆ ਮਾਲ ਚ ਕੀ ਮਾਲ ਚ ਡਾਊਟ ਆ ਜੀ ਬੇਬੇ ਚੱਕੀ ਫਿਰਦੇ ਆ ਛੁਰੀ ਇਹ ਕਰਨੀ ਸੀ ਮੈਨੂੰ ਕਹਿੰਦਾ ਡੱਬਾ ਖੋਲਣਾ ਵਾ ਤੇ ਛੁਰੀ ਲਿਆ ਮੈਂ ਕਿਹਾ ਇੱਕ ਟੈਲ ਤੇ ਵਿਖਾ ਦਿਓ ਕਿਦਾਂ ਦੀ ਆ ਇਹ ਆਈ ਲਓ ਬੇਬੇ ਵੇਖੋ ਬਸ ਸੋਹਣੀ ਆ ਬਸ ਸੋਹਣੀ ਆ ਮੈਨੂੰ ਲੱਗਦਾ ਬਹੁਤੀ ਪਸੰਦ ਨਹੀਂ ਆਈ ਇਹ ਅਸਲ ਦੇ ਵਿੱਚ ਲੱਗਣੀ ਥੱਲੇ ਨਹੀਂ ਸਾਈਡ ਤੇ ਉੱਪਰ ਇਹ ਲੱਗਣੀ ਨਾ ਨਾਲ ਉਸ ਤੋਂ ਸਾਫ ਸੁਥਰੀ ਵੀ ਹੈਗੀ ਉਹ ਜਿਹੜੀ ਤਾਂ ਲੱਗਣੀ ਆ ਉਹ ਚਿੱਟੀ ਆ ਇਹ ਬਾਰਡਰ ਇਹ ਬਾਰਡਰ ਆ ਬੇਬੇ ਅੱਛਾ ਹਾਂ ਅਸਲ ਦੇ ਵਿੱਚ ਆਪਣਾ ਸਾਰਾ ਘਰ ਦੇ ਵਿੱਚ ਆ ਜਿਹੜਾ ਥੱਲੇ ਪੱਥਰ ਲੱਗਾ ਕਾਲਾ ਹੈ ਨਾ ਤਾਂ ਕਰਕੇ ਫਿਰ ਇਹ ਥੋੜਾ ਮਿਕਸਡ ਕੀਤਾ ਵਾ ਪੂਰਾ ਡੱਬਾ ਖੋਲੋ ਛੁਰੀ ਲੈ ਕੇ ਆਓ ਖੋਲੋ ਆਹ ਦੇ ਯਾਰ ਖੋਲ ਕੇ ਦੇ ਯਾਰ ਬੇਬੇ ਨੂੰ ਵਿਖਾ ਦੇ ਆਹ ਪੀਸ ਲੱਗਣੇ ਮੈਂ ਇਦਾਂ ਤਾਂ ਖਾਵਤ ਦੇ ਇੱਧਰ ਸਮਝੋ ਕਰਦਾ ਨਹੀਂ ਖਾਵਰ ਦਾ ਸਹੀ ਆ ਲੈ ਬੇਬੇ ਆਹ ਬਾਰਡਰ ਆ ਆਹ ਬਾਰਡਰ ਆ ਜਿਹੜੀ ਪਹਿਲੇ ਤੁਸੀਂ ਦੇਖ ਰਹੇ ਸੀਗੇ ਹਾਂ ਉਹ 5 ਟੈਲਾਂ ਲੱਗਣੀਆਂ ਆਪਣੀਆਂ ਥੱਲੇ ਆਹ ਹਾਂ, ਹਾਂ। 6ਵਾਂ ਬਾਰਡਰ ਲੱਗਣਾ ਠੀਕ ਆ ਉੱਤੇ ਬਾਕੀ ਟੈਲਾਂ ਲਾ ਕੇ 10 ਫੁੱਟ ਆਪਾਂ ਜਾਣਾ ਫੇ। ਠੀਕ ਆ ਉਹ ਬੇਬੇ ਹੋਰ ਆ ਉਹ ਵਾਈਟ ਆ ਤਿੰਨ ਕਲਰ ਆ ਤਿੰਨ ਕਲਰ ਆ ਤਿੰਨ ਕਲਰ ਪੈਣੇ ਆ ਆ ਲਓ ਤੇ ਬਾਕੀ ਆਪਣਾ ਉਹ ਆਹ ਕਲਰ ਉਹ ਆ ਵਾ ਬੇਬੇ ਆ ਦੇਖੋ ਨਾ ਸਾਫ ਡੱਬਾ ਸੁਥਰੀ ਖੋਲਿਆ ਤਾਂ ਨਾ ਆਪਣਾ ਡੇਗਣਾ ਪੈਣ ਤੋਂ ਆਹ ਕਲਰ ਇਹ ਆ ਕਰ ਦਿਸਦੀ ਆ ਆ ਉੱਪਰ ਵਾਲੀਆਂ ਹਾਂ ਉਹ ਆ ਵਾ ਬੇਬੇ ਕਲਰ ਪਿਆਰਾ ਲਿਆਇਆ ਵਾਸ਼ ਕਿਚਨ ਦੇ ਵਿੱਚ ਇਹ ਨਾ ਮੈਂ ਤਸਵੀਰ ਵੇਖੀ ਟਿਕਟੌਕ ਤੇ ਇਦਾਂ ਦੀ ਲੈ। ਲੱਗੀ ਹੋਈ ਬੇਬੇ ਅਸਲ ਦੇ ਵਿੱਚ ਰੌਲਾ ਪਤਾ ਕੀ ਆ ਬੇਬੇ ਸਾਡੇ ਨੂੰ ਫੋਨ ਲੱਭ ਜਾਂਦਾ ਵਾ ਤੇ ਜੋ YouTube ਤੇ ਸ਼ਾਰਟ ਆ TikTok ਤੇ ਵੀਡੀਓ ਆ ਉਹ ਗਾਂ ਦੀ ਗਾਂ ਵੇਖਦੀ ਰਹਿੰਦੀ ਵੇਖਦੇ ਨਹੀਂ ਹੁੰਦੇ ਬਣ ਕੇ ਉਹ ਮੈਂ ਬਹੁਤੇ ਵੇਖਣੀ ਹੁੰਦੀ ਉਹਦੇ ਤੇ ਚੰਗੀ ਸ਼ੈਲ ਲੱਗੀ ਹੁੰਦੀ ਸੋਹਣੀ ਲੱਗੀ ਹੁੰਦੀ ਆ ਤੇ ਫਿਰ ਮੈਂ ਵੇਖਦੀ ਆ ਵੀ ਸਾਡੀ ਦੀ ਕਿਹੜੀ ਟੈਲ ਆ ਕਿਹੜੇ ਨਾਲ ਹੁਣ ਤੁਹਾਨੂੰ ਦੱਸੋ ਵੀ ਆ ਸਹੀ ਲੱਗੀ ਹੁਣ ਟਾਇਲ ਵਾਸ਼ਰੂਮ ਦੀ ਬਹੁਤ ਸੋਹਣੀ ਉਹ ਤੇ ਮੈਨੂੰ ਬਹੁਤੀ ਸੋਹਣੀ ਤੇ ਲੱਗੀ ਉਹ ਹੈ ਹੀ ਸੋਹਣੀ ਆ ਬੇਬੇ ਹਾਂ ਤੇ ਹੁਣ ਵਾਈਟ ਹੀ ਹੋ ਜੂਗੀ ਮਮਟੀ ਤੇ ਵਾਈਟ ਉਹ ਹੋ ਜੂਗਾ ਤੇਰਾ ਦੂਸਰਾ ਕੀ ਉਹ ਵਾਸ਼ਰੂਮ। ਵਾਸ਼ਰੂਮ ਕਿਚਨ ਕਿਚਨ ਉਹ ਵੀ ਉਹ ਨਹੀਂ ਬੇਬੇ ਹੋਰ ਆ ਉਹ ਰੰਗ ਹੈਗਾ ਵਾ ਬ੍ਰਾਜ਼ੀਲੀਅਨ 골ਡ ਆ ਹਾਂਜੀ ਉਹ ਥੋੜਾ ਪੌੜੀ ਨਾਲ ਮੈਚ ਹੋਊਗਾ ਹਾਂ ਸਹੀ ਆ ਚਲੋ ਅੱਲਾ ਖੈਰ ਕਰੇ ਲਓ ਜੀ ਆ ਇਹਦੇ ਵਾਸਤੇ ਹੁਣ ਬਾਕੀ ਬਾਅਦ ਚ ਆ ਜਾਏਗਾ ਸਮਾਨ ਨਾ ਹਾਂ ਆ ਵੀ ਮਾਸ਼ਾਅੱਲਾ ਨਾ ਕਲੀਅਰ ਹੋ ਗਈ ਅੱਜ ਆਪਣੀ ਕਾਰ ਸੋਹਣੀ ਬੜੀ ਹੁਣ ਸਵੇਰ ਆ ਲੱਗੇਗੀ ਪੀਸ ਲਾ ਕੇ ਸਾਰੇ ਠੀਕ ਆ ਆ ਪੀਸ ਰਹਿੰਦਾ ਤੇ ਇਹਦੇ ਨਾਲ
ਸਟਾਰਟਿੰਗ ਰਹਿੰਦੀ ਆ ਤੇ ਵਾਸ਼ਰੂਮ ਦਾ ਸਟਾਰਟ ਹੋ ਜਾਏਗਾ ਹੈ। ਅੱਜ ਯਾਰ ਨਿਕਾ ਦਿਲ ਵੀ ਨਹੀਂ ਮੰਨਿਆ ਇਹ ਕੰਮ ਬਹੁਤਾ ਕਰਨਾ ਨਿਕਾ ਨਿਬੇੜਿਆ ਜਿਹੜਾ ਮਾੜਾ ਮੋਟਾ। ਚਲੋ ਅੱਲਾ ਖੈਰ ਕਰੇ। ਬਸ ਨਿੱਕੇ ਨਿੱਕੇ ਆਪਣੇ 3 ਦਿਨ ਰਹਿ ਗਏ ਆਪਣੇ ਕੰਮ ਦੇ, ਫਿਰ ਆਪਾਂ ਬਾਹਰ ਵਾਲੀਆਂ ਕੰਧਾਂ ਨੂੰ ਸੱਦੇ ਹੋ ਜਾਣਾ। ਹਾਂ ਅੱਲਾ ਖੈਰ ਕਰੇਗਾ, ਕੋਈ ਨਹੀਂ। ਲਓ ਜੀ ਬਾਕੀ ਸਮਾਨ ਆ ਗਿਆ ਸਾਰਾ, ਵਧੀਆ ਹੋ ਗਿਆ ਸਾਰਾ ਕੁਝ। ਇਹ ਵੀ ਲੱਗਿਆ ਛੁੱਟੀ ਕਰਨ ਤੇ ਆਪਾਂ ਵੀ ਲੱਗਿਆ ਛੁੱਟੀ ਕਰਨ। ਆਪਾਂ ਹੁਣ ਮਿਲਦੇ ਹਾਂ ਸਵੇਰੇ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਰੂਟੀਨ 'ਚ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਦਿਓ, ਇਜਾਜ਼ਤਾਂ। ਮਿਲਦੇ ਹਾਂ ਸੁਬਾਹ ਤੇ ਸਵੇਰ ਵਾਲਾ ਵਲੌਗ ਦੇਖਣਾ ਨਾ ਭੁੱਲਿਓ। ਹੁਣ ਦਿਓ ਇਜਾਜ਼ਤ, ਰੱਬ ਰੱਖ।